ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਟੀਵੀ 84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਆ ਜਾਂ ਫਿਰ ਸੋਸ਼ਲ ਮੀਡੀਆ ਤੇ ਸਾਨੂੰ ਦੁਨੀਆ ਭਰ ਦੇ ਵਿੱਚ ਦੇਖ ਰਹੇ ਆ, ਮੈਂ ਅਮਰਵੀਰ ਸਿੰਘ ਟੀਵੀ 84 ਦੇ ਸੱਚੋ ਸੱਚ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅੱਜ ਅਸੀਂ 22 ਅਪ੍ਰੈਲ 2025 ਨੂੰ ਵਿਚਾਰ ਚਰਚਾ ਕਰਨ ਜਾ ਰਹੇ ਹਾਂ ਤੇ ਡਾਕਟਰ ਅਮਰਜੀਤ ਸਿੰਘ ਤੇ ਬੀਬੀ ਨੀਲਮ ਕੌਰ ਦੀ ਗੈਰ ਹਾਜ਼ਰੀ ਵਿੱਚ ਮੇਰੇ ਨਾਲ ਸਰਦਾਰ ਸੁਖਵਿੰਦਰ ਸਿੰਘ ਇਸ ਵਕਤ ਟੋਰਾਂਟੋ ਤੋਂ ਜੁੜੇ ਆ। ਆਓ ਉਹਨਾਂ ਨਾਲ ਮਿਲ ਕੇ ਅੱਜ ਦੇ ਸੱਚ ਸੱਚ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਸੁਖਵਿੰਦਰ ਸਿੰਘ ਜੀ, ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸੁਖਵਿੰਦਰ ਸਿੰਘ ਜੀ, ਜਿੱਥੇ ਅਸੀਂ ਪ੍ਰੋਗਰਾਮ ਦੀ ਸ਼ੁਰੂਆਤ ਕਰ ਰਹੇ ਹਾਂ, ਮੈਂ ਸਾਡੇ ਦਰਸ਼ਕਾਂ ਲਈ ਵੀ ਥੋੜਾ ਜਿਹਾ ਦੱਸ ਦਿਆਂ ਵੀ ਜਿਹੜੇ ਆਉਣ ਵਾਲੇ ਵੀ ਕੁਝ ਦਿਨ ਹੈਗੇ ਆ, ਡਾਕਟਰ ਅਮਰਜੀਤ ਸਿੰਘ ਹੋਰਾਂ ਦੀ ਥੋੜੀ ਗੈਰ ਹਾਜ਼ਰੀ ਰਹਿਣੀ ਆ ਤੇ ਮੈਂ ਤੇ ਸੁਖਵਿੰਦਰ ਸਿੰਘ ਇਸ ਸ਼ੋਅ ਨੂੰ ਸੱਚੋ ਸੱਚ ਪ੍ਰੋਗਰਾਮ ਨੂੰ ਕੰਡਕਟ ਕਰਾਂਗੇ। ਉਮੀਦ ਹੈ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹੋਗੇ ਤੇ ਸਾਨੂੰ ਤੁਸੀਂ ਆਪਣੇ ਸੁਝਾਅ ਤੇ ਜਿਹੜੇ ਤੁਹਾਡੇ ਸਵਾਲ ਹੈਗੇ ਆ ਉਹ ਤੁਸੀਂ ਸਾਡੀ ਈਮੇਲ ਦੇ ਉੱਤੇ sos@tv84.tv ਤੇ ਤੁਸੀਂ ਸਾਨੂੰ ਭੇਜ ਸਕਦੇ ਹੋ, ਜਾਂ ਜਿਹੜੀ ਸਕਰੀਨ ਤੇ ਇਨਫੋਰਮੇਸ਼ਨ ਵੀ ਆਉਂਦੀ ਹੈ ਉਹਦੇ ਰਾਹੀਂ ਫੋਨ ਨੰਬਰ ਰਾਹੀਂ ਵੀ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਸੋ ਸੁਖਵਿੰਦਰ ਸਿੰਘ ਜੀ, ਸ਼ੁਰੂਆਤ ਕਰਦੇ ਹਾਂ। ਪਹਿਲਾਂ ਅੱਜ ਦੇ ਜਿਹੜੀ ਇੱਕ ਅਹਿਮ ਖਬਰ ਮੇਨ ਅੱਜ ਦੀ ਡੇਟ ਦੇ ਵਿੱਚ ਜਿਹੜੀ ਘੁੰਮ ਰਹੀ ਹੈ, ਸਾਰੇ ਪਾਸੇ ਆ ਰਹੀ ਹੈ, ਜਿਹੜਾ ਜੰਮੂ ਕਸ਼ਮੀਰ ਦੇ ਵਿੱਚ ਅਟੈਕ ਹੋਇਆ ਆ। ਜੰਮੂ ਕਸ਼ਮੀਰ ਦੇ ਪਹਿਲਗਾਮ ਜਿਹੜਾ ਟਾਊਨ ਹੈਗਾ ਉੱਥੇ ਅਟੈਕ ਹੋਇਆ ਤੇ 26 ਦੇ ਕਰੀਬ ਜਿਹੜੇ ਇਸ ਵਕਤ ਗਿਣਤੀ ਸਾਡੇ ਸਾਹਮਣੇ ਆ ਰਹੀ ਹੈ। ਹਾਲਾਂਕਿ ਉੱਥੋਂ ਦੇ ਜਿਹੜੇ ਮੁੱਖ ਮੰਤਰੀ ਹੈਗੇ ਆ ਉਹਨਾਂ ਵੱਲੋਂ ਹਜੇ ਇਸ ਦੀ ਪੁਸ਼ਟੀ ਜਾਂ ਫਾਈਨਲ ਕਾਊਂਟ ਨਹੀਂ, ਉਹ ਹਜੇ ਸਟਿਲ ਉਹ ਕਰ ਰਹੇ ਆ ਕਿ ਜੀ ਅਸੀਂ ਹਜੇ ਹੋਰ ਇਹਦੀ ਜਿਹੜੀ ਗਿਣਤੀ ਹੈਗੀ ਆ ਵੱਧ ਸਕਦੀ ਆ। ਪਰ ਇੱਕ ਟੈਰਰ ਅਟੈਕ ਜਿਹੜਾ ਆ ਜੰਮੂ ਕਸ਼ਮੀਰ ਦੇ ਵਿੱਚ ਹੋਇਆ, ਜਿਹਦੇ ਵਿੱਚ ਉਹ 26 ਦੇ ਵਿੱਚ 2 ਫੋਰਨਰਸ ਨੇ। ਬਾਕੀ ਉਸ ਦੀ ਜਿਹੜੀ ਡਿਟੇਲ ਹੈਗੀ ਹੈ ਉਹ ਮੈਂ ਚਾਹੂੰਗਾ ਵੀ ਥੋੜਾ ਜਿਹਾ ਡਿਟੇਲਸ ਵੀ ਅਸੀਂ ਡਿਸਕਸ ਕਰੀਏ, ਸਾਡੇ ਦਰਸ਼ਕਾਂ ਦੇ ਨਾਲ ਸਾਂਝੀਆਂ ਕਰੀਏ ਤੇ ਨਾਲ ਹੀ ਨਾਲ, ਕਿਉਂਕਿ ਜਿਹੜਾ ਇਹ ਅੱਤਵਾਦੀ ਹਮਲਾ ਟੈਰਰ ਅਟੈਕ ਹੈ, ਇਸ ਨੂੰ ਜਦੋਂ ਅਸੀਂ ਦੇਖਦੇ ਹਾਂ ਤੇ ਸਿੱਧੀ ਜਿਹੜਾ ਇੱਕ ਪੈਰਲਲ ਅਸੀਂ ਸਿੱਖ ਸਟਰਗਲ ਦੇ ਵਿੱਚ ਜਾਂ ਸਿੱਖ ਸਾਈਕੀ ਦੇ ਵਿੱਚ ਡਰਾ ਕਰ ਰਹੇ ਹਾਂ, ਉਹ ਜਦੋਂ 2000 ਦੇ ਵਿੱਚ ਅਮਰੀਕਾ ਦੇ ਉਦੋਂ ਦੇ ਜਿਹੜੇ ਪ੍ਰਧਾਨ ਸੀਗੇ ਉਹ ਬਿਲ ਕਲਿੰਟਨ ਭਾਰਤ ਜਾਂਦੇ ਆ ਤੇ ਕਿਵੇਂ ਉਦੋਂ ਚਿੱਠੀ ਸਿੰਘਪੁਰਾ ਪਿੰਡ ਦੇ ਵਿੱਚ 35 ਸਿੱਖਾਂ ਨੂੰ ਕਤਲ ਕਰ ਦਿੱਤਾ ਜਾਂਦਾ ਆ ਤੇ ਬਾਅਦ ਦੇ ਵਿੱਚ ਉਹਦੇ ਵਿੱਚ ਭਾਰਤ ਦੀ ਫੌਜ ਦੀ ਸ਼ਮੂਲੀਅਤ ਜਿਹੜੀ ਆ ਉਹ ਸਾਹਮਣੇ ਆਉਂਦੀ ਆ। ਉਹ ਵੀ ਇਨੀਸ਼ੀਅਲੀ ਉਹਨੂੰ ਟੈਰਰਿਜ਼ਮ ਦੇ ਨਾਲ ਜੋੜ ਕੇ, ਪਾਕਿਸਤਾਨ ਦੇ ਨਾਲ ਜੋੜ ਕੇ ਉਸ ਕਿਸਮ ਦਾ ਜਿਹੜਾ ਪ੍ਰੋਪੇਗੈਂਡਾ ਉਹ ਕੀਤਾ ਗਿਆ ਸੀ। ਤੇ ਅੱਜ ਵੀ ਜਦੋਂ ਇਹ ਹਮਲਾ ਜਾਂ ਇਹ ਘਟਨਾਕ੍ਰਮ ਵਾਪਰਿਆ ਤਾਂ ਅੱਜ ਵੀ ਜਿਹੜੇ ਅਮਰੀਕਾ ਦੇ ਵਾਈਸ ਪ੍ਰਧਾਨ ਹੈਗੇ ਆ JD ਵੈਂਸ, ਉਹ ਇਸ ਵਕਤ ਭਾਰਤ ਦੇ ਦੌਰੇ ਉੱਤੇ ਨੇ, ਉੱਥੇ ਪਹੁੰਚੇ ਹੋਏ ਨੇ ਤੇ ਈਵਨ ਹੁਣ ਵੱਡੇ ਲੈਵਲ ਦੇ ਉੱਤੇ ਅਸੀਂ ਉਹਦੇ ਤੇ ਜਿਹੜੇ ਪ੍ਰਤੀਕਰਮ ਹੈਗੇ ਆ ਉਹ ਅਮਰੀਕਾ ਦੇ ਵਿੱਚੋਂ ਡੋਨਲਡ ਟਰੰਪ ਦਾ ਬਿਆਨ ਵੀ ਹੈ, ਰਸ਼ੀਆ ਦੇ ਵਲਾਦੀਮੀਰ ਪੁਤਿਨ ਦਾ ਬਿਆਨ ਵੀ ਹੈ। ਚਲੋ, ਜਿਹੜੇ ਭਾਰਤ ਦੇ ਅੰਦਰ ਵਿਦਿਨ ਇੰਡੀਅਨ ਬਾਉਂਡਰੀਜ਼ ਜਿਹੜੇ ਲੀਡਰਸ ਹੈਗੇ ਆ ਉਹਨਾਂ ਦੇ ਤੇ ਬਿਆਨ ਸਾਰਿਆਂ ਦੇ ਸਾਨੂੰ ਨਜ਼ਰ ਆ ਰਹੇ ਨੇ। ਸੋ ਥੋੜਾ ਜਿਹਾ ਇਸ ਦੇ ਉੱਤੇ ਅਸੀਂ ਵਿਚਾਰ ਚਰਚਾ ਕਰੀਏ ਜਾਂ ਗੱਲ ਕਰੀਏ ਵੀ ਭਾਈ ਇਹ ਜਿਹੜਾ ਪਾਰਟ ਹੈ ਇਹ ਇਸ ਵਕਤ ਕੀ ਚੱਲ ਰਿਹਾ ਆ ਤੇ ਇਹਦੀ ਜਿਹੜੀ ਡਿਟੇਲ ਹੈ ਉਹ ਕੀ ਹੈਗੀ ਆ। ਬਿਲਕੁਲ ਅਮਰਵੀਰ ਸਿੰਘ ਜੀ, ਇਹ ਇੱਕ ਬੜੀ ਦੁਖਦ ਘਟਨਾ ਹੈ ਜਿਹੜੀ ਅੱਜ ਕਸ਼ਮੀਰ ਦੇ ਵਿੱਚ ਵਾਪਰੀ ਆ। ਹੁਣ ਤੱਕ ਮਤਲਬ ਜਿਹੜਾ ਅੰਕੜਾ ਆ ਮੌਤਾਂ ਦਾ, ਉਹਦੇ 'ਚ ਲਗਾਤਾਰ ਸਮੇਂ ਦੇ ਨਾਲ ਵਾਧਾ ਨਜ਼ਰ ਆ ਰਿਹਾ ਹੈ। ਹੁਣ ਤੱਕ ਜਿਹੜੀ ਤਾਜ਼ਾ ਜਾਣਕਾਰੀ ਹੈ ਕਿ 27 ਜਿਹੜੇ ਲੋਕ ਆ ਉਹਨਾਂ ਦੀ ਜਿਹੜੀ ਮੌਤ ਆ, ਡੈਥ ਆ, ਉਹ ਕਨਫਰਮ ਹੋ ਚੁੱਕੀ ਆ, ਜਿਨ੍ਹਾਂ 'ਚ ਜਿਵੇਂ ਤੁਸੀਂ ਦੱਸਿਆ ਕਿ 2 ਵਿਦੇਸ਼ੀ ਨੇ ਤੇ 2 ਕਸ਼ਮੀਰ ਦੇ ਹੀ ਜਿਹੜੇ ਨਾਗਰਿਕ ਆ ਉਹ ਦੱਸੇ ਜਾ ਰਹੇ ਆ। ਬਾਕੀ ਸਾਰੇ ਜਿਹੜੇ ਲੋਕ ਆ ਮਰਨ ਵਾਲੇ, ਉਹ ਜਿਹੜੇ ਯਾਤਰੀ ਆ ਜਿਹੜੇ ਕਸ਼ਮੀਰ ਘੁੰਮਣ ਜਾਂਦੇ ਨੇ, ਉਹ ਨੇ ਭਾਰਤ ਦੇ ਵੱਖੋ ਵੱਖ ਇਲਾਕਿਆਂ ਦੇ ਵਿੱਚੋਂ। ਤੇ ਇਹ ਜਿਹੜਾ ਅਟੈਕ ਆ, ਇਹ ਅਟੈਕ ਆਪਣੇ ਆਪ ਦੇ ਵਿੱਚ ਤੁਸੀਂ ਕਹਿ ਸਕਦੇ ਹੋ ਕਿ ਬੜਾ ਵਿਲੱਖਣ ਆ ਕਸ਼ਮੀਰ ਦੇ, ਜਿਹੜਾ ਸਾਰੀ ਕਸ਼ਮੀਰ ਦੀ ਸਟਰਗਲ ਆ ਉਹਦੇ 'ਚ, ਜਿਹਦੇ ਬਾਰੇ ਉਮਰ ਅਬਦੁੱਲਾ ਜਿਹੜੇ ਆ ਕਸ਼ਮੀਰ ਦੇ ਚੀਫ ਮਿਨਿਸਟਰ ਨੇ, ਉਹਨਾਂ ਦੀ ਸਟੇਟਮੈਂਟ ਆ ਕਿ ਦਿਸ ਅਟੈਕ ਇਜ਼ ਮਚ ਲਾਰਜਰ ਦੈਨ ਐਨੀਥਿੰਗ ਵੀ ਹੈਵ ਸੀਨ ਡਾਇਰੈਕਟਡ ਐਟ ਸਿਵਿਲੀਅਨਸ ਇਨ ਰੀਸੈਂਟ ਈਅਰਸ। ਮਤਲਬ ਜਿਹੜੀ ਕਸ਼ਮੀਰ ਦੀ ਸਾਰੀ ਮੂਵਮੈਂਟ ਆ ਉਹਦਾ ਇੱਕ ਬੜਾ ਅਹਿਮ ਪੱਖ ਇਹ ਰਿਹਾ ਕਿ
ਇਸ ਮੂਵਮੈਂਟ ਦੇ ਵਿੱਚ ਜਿਹੜਾ ਕਸ਼ਮੀਰ ਘੁੰਮਣ ਆਉਂਦੇ ਸੈਲਾਨੀ ਸੀ, ਉਹਨਾਂ ਨੂੰ ਕਦੇ ਵੀ ਇਸ ਤਰੀਕੇ ਦੇ ਨਾਲ ਨਿਸ਼ਾਨਾ ਨਹੀਂ ਬਣਾਇਆ ਗਿਆ। ਹਾਲਾਂਕਿ ਪਿਛਲੇ ਕੁਝ ਸਮੇਂ ਤੋਂ, ਕਿਉਂਕਿ ਜਦੋਂ ਤੋਂ ਭਾਰਤ ਨੇ ਧਾਰਾ 370 ਤੋੜੀ ਆ ਤੇ ਕਸ਼ਮੀਰ ਦੇ ਵਿੱਚ ਜਿਹੜੀ ਡੈਮੋਗ੍ਰਾਫਿਕ ਸ਼ਿਫਟ ਦੇ ਲਈ ਲੋਕਾਂ ਨੂੰ ਉਕਸਾਇਆ ਭਾਰਤ ਦੇ ਵੱਖੋ ਵੱਖ ਖਿੱਤਿਆਂ 'ਚੋਂ, ਖਾਸ ਤੌਰ ਤੇ ਹਿੰਦੀ ਬੈਲਟ ਦੇ ਵਿੱਚੋਂ, ਕਿ ਉੱਥੇ ਜਾ ਕੇ ਉਹ ਬਸਣ, ਤਾਂ ਉਹਦੇ 'ਚ ਕੁਛ ਥਾਵਾਂ ਦੇ ਉੱਤੇ ਇਹ ਘਟਨਾਵਾਂ ਸਾਹਮਣੇ ਆਈਆਂ ਕਿ ਜਿਹੜੇ ਲੇਬਰਰ ਨੇ ਵੱਖੋ ਵੱਖ ਇਲਾਕਿਆਂ ਤੋਂ ਉੱਥੇ ਕੰਮ ਕਰਨ ਜਾਂਦੇ ਆ, ਉਹਨਾਂ ਨੂੰ ਕੁਛ ਥਾਵਾਂ ਦੇ ਉੱਤੇ ਨਿਸ਼ਾਨਾ ਬਣਾਇਆ ਗਿਆ। ਹਾਲਾਂਕਿ ਉਹਦੇ ਬਾਰੇ ਵੀ ਕਸ਼ਮੀਰ ਦੀਆਂ ਸੰਘਰਸ਼ੀਲ ਕੁਛ ਜਥੇਬੰਦੀਆਂ ਦੇ ਜਿਹੜੇ ਆ ਕੰਡੈਮਨੇਸ਼ਨ ਉਹਨਾਂ ਦੀ ਆਉਂਦੀ ਰਹੀ ਉਹਨਾਂ ਹਮਲਿਆਂ ਬਾਰੇ ਵੀ, ਜਿਹਦੇ 'ਚੋਂ ਮੋਟੀ ਜੀ ਸਮਝ ਇਹ ਸੀ ਕਿ ਕਸ਼ਮੀਰ ਦੀ ਜਿਹੜੀ ਸਾਰੀ ਮੂਵਮੈਂਟ ਆ ਉਹ ਕੇਂਦਰਿਤ ਰਹੀ ਇੰਡੀਅਨ ਆਰਮਡ ਫੋਰਸਿਸ ਦੇ ਖਿਲਾਫ। ਤੇ ਮਤਲਬ ਸ਼ੁਰੂਆਤ ਦੇ ਵਿੱਚ ਜਦੋਂ ਉੱਥੇ ਕਸ਼ਮੀਰੀ ਪੰਡਤਾਂ ਦੇ ਉੱਤੇ ਜਿਹੜੇ ਅਟੈਕਸ ਦੀਆਂ ਘਟਨਾਵਾਂ ਹੋਈਆਂ, ਉਹਦੇ ਬਾਰੇ ਵੀ ਬੜੀਆਂ ਕੰਟਰੋਵਰਸੀਜ਼ ਆ, ਪਰ ਉਹ ਲੰਮਾ ਸਮਾਂ ਜਿਹੜੀ ਇਹ ਜਦੋਜਹਿਦ ਆ ਜਿਹੜੀ ਪਿਛਲੇ ਲੰਬੇ ਸਮੇਂ ਤੋਂ, ਉਹ ਇੰਡੀਅਨ ਆਰਮਡ ਫੋਰਸਿਸ ਦੇ ਖਿਲਾਫ ਹੀ ਰਹੀ, ਕਿਉਂਕਿ ਕਸ਼ਮੀਰ ਦੀ ਟੈਰੀਟਰੀ ਦੁਨੀਆ ਦੇ ਵਿੱਚ ਉਹ ਟੈਰੀਟਰੀ ਹੈ ਜਿਹੜੀ ਕਿ ਜਿੱਥੇ ਸਭ ਤੋਂ ਵੱਧ ਮਿਲਟਰੀ ਕੰਸਨਟ੍ਰੇਸ਼ਨ ਆ ਕਿਸੇ ਖਿੱਤੇ ਦੇ ਵਿੱਚ, ਤੇ ਉੱਥੇ ਲਗਾਤਾਰ ਟਕਰਾਅ ਕਸ਼ਮੀਰੀ ਜੁਝਾਰੂਆਂ ਦਾ ਤੇ ਇੰਡੀਅਨ ਆਰਮਡ ਫੋਰਸਿਸ ਦਾ ਹੁੰਦਾ ਰਹਿੰਦਾ ਹੈ। ਪਰ ਜਿਹੜਾ ਇਹ ਅਟੈਕ ਆ, ਇਹ ਪਹਿਲਗਾਮ ਜਿਹੜਾ ਬੜਾ ਹੀ ਮਸ਼ਹੂਰ ਇੱਕ ਉੱਥੇ ਟੂਰਿਸਟ ਪਲੇਸ ਆ ਜਿੱਥੇ ਲੋਕ ਘੁੰਮਣ ਜਾਂਦੇ ਨੇ, ਉਹ ਤੋਂ ਪਹਿਲਗਾਮ ਟਾਊਨ ਤੋਂ 6 ਕਿਲੋਮੀਟਰ 5-6 ਕਿਲੋਮੀਟਰ ਦੀ ਵਿੱਥ ਦੇ ਉੱਤੇ ਇਹ ਇੱਕ ਪੁਆਇੰਟ ਆ ਜਿੱਥੇ ਕਿ ਜਿਹੜਾ ਕਾਫੀ ਉਚਾਈ ਤੇ ਆ, ਜਿੱਥੋਂ ਵੈਲੀ ਦਾ ਬਹੁਤ ਖੂਬਸੂਰਤ ਦ੍ਰਿਸ਼ ਕਹਿੰਦੇ ਨਜ਼ਰ ਆਉਂਦਾ ਆ, ਤੇ ਲੋਕ ਉੱਥੇ ਜਾਂਦੇ ਆ। ਉੱਥੇ ਤੱਕ ਪੈਦਲ ਜਾਣਾ ਪੈਂਦਾ ਕਿਉਂਕਿ ਉਚਾਈ ਤੇ ਆ, ਤੇ ਗੱਡੀਆਂ ਦੀ ਰਸਾਈ ਵੀ ਨਹੀਂ ਹੁੰਦੀ ਆ ਵਹੀਕਲਸ ਦੀ। ਤੇ ਉਸ ਥਾਂ ਦੇ ਉੱਤੇ ਜਿਹੜੇ ਅਟੈਕਰਸ ਆ ਉਹਨਾਂ ਦੇ ਵੱਲੋਂ ਮਤਲਬ ਇਹ ਫਾਇਰ ਖੋਲਿਆ ਗਿਆ। ਇਹਦੇ ਬਾਰੇ ਹੁਣ ਇੰਡੀਅਨ ਮੀਡੀਆ ਦੇ ਵਿੱਚ ਕਾਫੀ ਤਰ੍ਹਾਂ ਦੀਆਂ ਖਬਰਾਂ ਸਾਹਮਣੇ ਆ ਰਹੀਆਂ, ਜਿਹਦੇ 'ਚ ਕਿਹਾ ਜਾ ਰਿਹਾ ਕਿ ਜਿਹੜਾ ਸਿੰਗਲ ਆਊਟ ਕੀਤਾ ਗਿਆ ਇਹ ਹਿੰਦੂਆਂ ਨੂੰ, ਕਿ ਜਿਹੜੇ ਮਤਲਬ ਇਹ ਸੀ ਕਿ ਕੋਈ ਮਤਲਬ ਪੁੱਛਿਆ ਗਿਆ ਕਿ ਤੁਹਾਡੇ ਨਾਮ ਕੀ ਆ, ਤੇ ਉਸ ਤੋਂ ਬਾਅਦ ਉਹ ਸਿੰਗਲ ਆਊਟ ਕਰਕੇ ਫਿਰ ਇਸ ਤਰ੍ਹਾਂ ਜਿਹੜੀਆਂ ਇਹ ਕਿਲਿੰਗਸ ਕੀਤੀਆਂ ਗਈਆਂ। ਤੇ ਇਹਦੇ ਪਿੱਛੇ ਜਿਹੜੀ ਜ਼ਿੰਮੇਵਾਰੀ ਆ, ਇਹ ਇੱਕ ਰੈਸਿਸਟੈਂਸ ਗਰੁੱਪ, ਮੈਂ ਸ਼ਾਇਦ ਮਤਲਬ ਇੱਕ ਨਵਾਂ ਗਰੁੱਪ ਆ ਜਿਹਦੇ ਤੇ ਇਹ ਜ਼ਿੰਮੇਵਾਰੀ ਜਿਹਨੇ ਕਿਹਾ ਆ ਕਿ ਇਹ ਹਮਲਾ ਅਸੀਂ ਕੀਤਾ, ਪਰ ਮਤਲਬ ਉਹਦੇ ਵਿੱਚ ਪਿੱਛੇ ਹੁਣ ਜਿਹੜੀ ਇਹ ਗੱਲ ਸਮਝਣ ਵਾਲੀ ਆ ਕਿ ਇਹ ਹਮਲਾ ਕਦੋਂ ਹੋਇਆ ਆ। ਇਹ ਹਮਲਾ ਅਮਰਵੀਰ ਸਿੰਘ ਜੀ, ਜਦੋਂ ਜਿਹੜੇ ਵਾਈਸ ਪ੍ਰੈਜ਼ੀਡੈਂਟ ਨੇ ਅਮਰੀਕਾ ਦੇ, ਉਹ ਭਾਰਤ ਦੇ ਦੌਰੇ ਤੇ ਆ, ਤੇ ਲਗਾਤਾਰ ਅਸੀਂ ਦੇਖ ਰਹੇ ਹਾਂ ਕਿ ਬੜਾ ਇੰਪੋਰਟੈਂਟ ਵਿਜ਼ਿਟ ਆ ਉਹਨਾਂ ਦਾ ਇਹ, ਜਿਹਦੇ ਵਿੱਚ ਇੰਡੀਆ ਤੇ US ਦੇ ਜਿਹੜੇ ਰਿਲੇਸ਼ਨਸ ਨੇ ਉਹਨਾਂ ਦੇ ਲਈ ਬਹੁਤ ਜ਼ਿਆਦਾ ਮਹੱਤਤਾ ਰੱਖਦਾ ਕਿ ਟ੍ਰੇਡ ਦਾ ਫੈਕਟਰ ਹੋਵੇ, ਭਾਵੇਂ ਉਹ ਅਮਰੀਕਨ ਇੰਟਰਸਟ ਹੋਣ ਇਸ ਖਿੱਤੇ ਦੇ ਵਿੱਚ। ਤੇ ਇੰਡੀਆ ਕਾਫੀ ਗੁੰਝਲਦਾਰ ਸਥਿਤੀ 'ਚ ਫਸਿਆ ਹੋਇਆ, ਤੇ ਇੰਡੀਆ ਕੋਸ਼ਿਸ਼ ਕਰ ਰਿਹਾ ਕਿ ਜਿਹੜੀ ਅਮਰੀਕਾ ਦੀ ਸਾਰੀ ਜਿਹੜਾ ਟ੍ਰੇਡ ਪੋਲਿਸੀ ਦੀ ਸ਼ਿਫਟ ਆ, ਉਹਦੇ 'ਚ ਉਹ ਜਿਹੜੇ ਅਮਰੀਕਨ ਪ੍ਰੋਡਕਟਸ ਦੇ ਉੱਤੇ ਟੈਰਿਫਸ ਇੰਡੀਆ ਲਾਉਂਦਾ ਆ, ਕਿ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਬਹਾਲ ਰੱਖ ਕੇ ਤੇ ਜਿਹੜੇ ਅਮਰੀਕਾ ਨੇ ਇੰਡੀਆ ਦੇ ਉੱਤੇ ਲਾਏ ਆ ਉਹਨਾਂ ਨੂੰ ਘਟਾਇਆ ਜਾ ਸਕੇ। ਜੀ ਮਤਲਬ ਇਹ ਸਾਰੀ ਗੱਲਬਾਤ ਦੇ ਵਿੱਚ, ਪਰ ਤੁਸੀਂ ਦੇਖੋ ਵੀ ਇਸ ਅਟੈਕ ਤੋਂ ਬਾਅਦ ਜਿਹੜਾ ਕੱਲ ਤੱਕ ਸਾਰਾ ਹੀ ਫੋਕਸ ਸੀ, ਜਿਹੜਾ ਭਾਵੇਂ ਉਹ ਨਿਊਜ਼ ਦਾ ਹੋਵੇ, ਭਾਵੇਂ ਉਹ ਇੰਡੀਆ ਅਮਰੀਕਨ ਰਿਲੇਸ਼ਨਸ ਦੀ ਗੱਲ ਹੋਵੇ, ਉਹ ਟ੍ਰੇਡ ਦੇ ਉੱਤੇ ਫੋਕਸ ਸੀ। ਉਹ ਸਾਰਾ ਟ੍ਰੇਡ ਤੋਂ ਦੁਬਾਰਾ ਜਿਹੜਾ ਫੋਕਸ ਆ ਉਹ ਸ਼ਿਫਟ ਹੋ ਗਿਆ ਟੈਰਰਿਜ਼ਮ ਦੇ ਉੱਤੇ। ਜਿਵੇਂ ਤੁਸੀਂ ਕਿਹਾ ਵੀ ਉਹਦੇ 'ਚ ਭਾਵੇਂ ਡੋਨਲਡ ਟਰੰਪ ਦਾ ਰਿਐਕਸ਼ਨ ਆ, ਉਹਨਾਂ ਦੇ ਗੱਲ ਹੋ ਰਹੀ ਹੈ ਕਿ ਉਹ ਕਾਲ ਕਰ ਰਹੇ ਆ ਪ੍ਰਾਈਮ ਮਿਨਿਸਟਰ ਮੋਦੀ ਨੂੰ, ਤੇ ਵਾਈਸ ਪ੍ਰੈਜ਼ੀਡੈਂਟ ਦੀ ਸਟੇਟਮੈਂਟ ਆਲਰੇਡੀ ਆ ਗਈ ਆ। ਮਤਲਬ ਹੋਰ ਦੁਨੀਆ ਦੇ ਸਾਰੇ ਜਿਹੜੇ ਪੁਤਿਨ ਦੀ ਸਟੇਟਮੈਂਟ ਆਈ ਆ, ਹੋਰ ਦੁਨੀਆ ਦੇ ਯੂਰੋਪੀਅਨ ਕੰਟਰੀਜ਼ ਦੇ ਲੀਡਰ ਜਿਹੜੇ ਸਟੇਟਮੈਂਟਸ ਦੇ ਰਹੇ ਆ। ਤਾਂ ਇੰਡੀਆ ਇਸ ਟਾਈਮ ਜਿਹੜਾ ਅਮਰੀਕਾ ਦੀ ਇੰਡੀਆ ਦੇ ਪ੍ਰਤੀ ਜਿਹੜੀ ਪੋਲਿਸੀ, ਉਹ ਮਤਲਬ ਫੋਕਸਡ ਸੀ ਟੈਰਿਫ ਕਿਲਰ ਦੇ ਆਈਡੀਆ ਦੇ ਉੱਤੇ, ਕਿ ਇੰਡੀਆ ਜਿਹੜਾ ਉਹ ਟੈਰਿਫ ਕਿਲਰ ਆ ਜਿਹੜੀ ਡੋਨਲਡ ਟਰੰਪ ਨੇ ਅਪਰੋਚ ਲਈ ਸੀ, ਉਹ ਹੁਣ ਦੁਬਾਰਾ ਫੇਰ ਸਾਰਾ ਇੰਡੀਆ ਦਾ ਜਿਹੜਾ ਮਤਲਬ ਡਾਇਲੋਗ ਆ ਉਹ ਟੈਰਰਿਜ਼ਮ ਦੇ ਉੱਤੇ ਫੋਕਸ ਹੋ ਗਿਆ। ਤੇ ਟੈਰਰਿਜ਼ਮ ਦੇ ਵਿੱਚ ਉਹ ਮਤਲਬ ਇੱਕ ਪਾਕਿਸਤਾਨ ਨੂੰ ਐਜ਼ ਅ ਰੋਗ ਸਟੇਟ ਪੋਰਟਰੇ ਕਰਨਾ,
ਪਾਕਿਸਤਾਨ ਨੂੰ ਮਤਲਬ ਉਸ ਖਿੱਤੇ ਦੇ ਵਿੱਚ ਟੈਰਰਿਜ਼ਮ ਦੀ ਪਨਾਹਗਾਹ ਦੇ ਵਜੋਂ ਸਥਾਪਿਤ ਕਰਨਾ ਤੇ ਅਮਰੀਕਾ ਦੀ ਜਿਹੜੀ ਅਪਰੋਚ ਆ ਪਾਕਿਸਤਾਨ ਪ੍ਰਤੀ ਉਹਦੇ ਵਿੱਚ ਵੀ ਸ਼ਿਫਟ ਲੈ ਕੇ ਆਉਣਾ। ਤਾਂ ਇਹ ਮਤਲਬ ਤੁਸੀਂ ਕਹਿ ਸਕਦੇ ਹੋ ਇੱਕ ਤੀਰ ਦੇ ਨਾਲ ਕਈ ਨਿਸ਼ਾਨੇ ਸਰ ਹੋ ਰਹੇ ਆ ਇੰਡੀਆ ਦੇ ਆਫਟਰ ਦਿਸ ਇਨਸੀਡੈਂਟ। ਪਰ ਇਹ ਜਿਹੜੀ ਇਨਸੀਡੈਂਟ ਆ ਉਹ ਹੁਣ ਉਹਦੇ ਪਿੱਛੇ ਕੌਣ ਆ, ਇਹ ਭਾਵੇਂ ਇਸ ਘਟਨਾ ਬਾਰੇ ਅਸੀਂ ਕਹਿ ਸਕਦੇ ਹਾਂ ਕਿ ਇਹਦੀ ਜਾਂਚ ਹੋਣੀ ਚਾਹੀਦੀ ਆ, ਇਹਦੇ ਵਿੱਚ ਕੌਣ ਜ਼ਿੰਮੇਵਾਰ ਆ, ਦੋਸ਼ੀਆਂ ਨੂੰ ਸਜ਼ਾਵਾਂ ਹੋਣੀਆਂ ਚਾਹੀਦੀਆਂ ਆ, ਦੋਸ਼ੀ ਜਿਹੜੇ ਆ ਉਹਨਾਂ ਦੇ ਨਾਲ ਉਹੋ ਜਿਹਾ ਹੀ ਬਿਹੇਵ ਹੋਣਾ ਚਾਹੀਦਾ ਜਿਵੇਂ ਇੱਕ ਇਨੋਸੈਂਟ ਸਿਵਿਲੀਅਨਸ ਦਾ ਉਹਨਾਂ ਨੇ ਮਰਡਰ ਕੀਤਾ ਜੀ। ਪਰ ਜਿਹੜੀ ਪਾਸਟ ਦੀ ਸਾਰੀ ਅਸੀਂ ਕਹਿ ਸਕਦੇ ਕਿ ਹਿਸਟਰੀ ਆ ਇੰਡੀਆ ਦੀ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਲੈ ਕੇ, ਤਾਂ ਉਹ ਬਹੁਤ ਜ਼ਿਆਦਾ ਸਵਾਲ ਖੜੇ ਕਰ ਰਹੀ ਆ। ਭਾਵੇਂ ਉਹ ਅਸੀਂ ਦੇਖਦੇ ਹਾਂ ਕਿ ਚਿੱਟੀ ਸਿੰਘਪੁਰਾ ਜਿਹੜਾ ਮੈਸੇਕਰ ਸਿੱਖਾਂ ਦਾ ਹੋਇਆ ਸੀ, ਜਦੋਂ ਪ੍ਰੈਜ਼ੀਡੈਂਟ ਬਿਲ ਕਲਿੰਟਨ 2000 ਦੇ ਵਿੱਚ ਮਾਰਚ 2000 ਦੇ ਵਿੱਚ ਭਾਰਤ ਦੇ ਦੌਰੇ ਤੇ ਆ ਰਹੇ ਸੀ, ਤਾਂ ਉਹ ਹਜੇ ਰਸਤੇ 'ਚ ਸੀ, ਤਾਂ ਉਸ ਰਾਤ ਜਿਵੇਂ ਸਿੱਖਾਂ ਨੂੰ ਕਤਲ ਕੀਤਾ ਗਿਆ ਚਿੱਟੀ ਸਿੰਘਪੁਰਾ ਦੇ ਵਿੱਚ, ਤੇ ਉਹ ਘਟਨਾ ਤਾਂ ਅੱਜ ਸਾਰੀ ਦੁਨੀਆ ਦੇ ਸਾਹਮਣੇ ਜੱਗ ਜ਼ਾਹਰ ਆ ਕਿ ਕਿਵੇਂ ਮਤਲਬ ਇੰਡੀਅਨ ਮਿਲਟਰੀ ਨੇ, ਇੰਡੀਅਨ ਆਰਮੀ ਨੇ ਉਹ ਸਾਰੀ ਘਟਨਾ ਨੂੰ ਪਲਾਨ ਕੀਤਾ ਤੇ ਦੋਸ਼ ਲਾਇਆ ਮਿਲੀਟੈਂਟਸ ਦੇ ਉੱਤੇ, ਪਾਕਿਸਤਾਨ ਦੇ ਉੱਤੇ। ਤੇ ਉਸ ਤੋਂ ਬਾਅਦ ਫਿਰ ਕਿਵੇਂ ਜਿਹੜੇ ਕੁਝ ਨੌਜਵਾਨ ਸੀ ਕਸ਼ਮੀਰ ਦੇ ਆਮ ਸਿਵਲੀਅਨ ਸੀ, ਉਹਨਾਂ ਨੂੰ ਚੁੱਕ ਕੇ ਤੇ ਉਹਨਾਂ ਨੂੰ ਕਤਲ ਕੀਤਾ ਇਸ ਗੱਲ ਦੇ ਉੱਤੇ ਕਿ ਇਹ ਜਿਹੜੇ ਨੌਜਵਾਨ ਸੀ ਇਹਨਾਂ ਨੇ ਸਿੱਖਾਂ ਨੂੰ ਉੱਥੇ ਕਤਲ ਕੀਤਾ ਸੀ। ਪਰ ਬਾਅਦ ਚੋਂ CBI ਦੀ ਇਨਕੁਆਇਰੀ ਹੋਈ ਤੇ ਉਹ ਪਤਾ ਲੱਗਿਆ ਕਿ ਉਹ ਰਾਸ਼ਟਰੀ ਰਾਈਫਲਸ ਦੇ ਜਿਹੜੇ ਕੁਛ ਹੈਗੇ ਸੀ ਫੌਜੀ, ਉਹਦੇ 'ਚ ਗੁਨਾਹਗਾਰ ਵੀ ਪਾਏ ਗਏ ਕਿ ਉਹ ਆਮ ਸਿਵਲੀਅਨ ਸੀ ਜਿਨ੍ਹਾਂ ਨੂੰ ਇਹ ਕਹਿ ਕੇ ਮਾਰਤਾ ਕਿ ਉਹਨਾਂ ਨੇ ਸਿੱਖਾਂ ਦਾ ਉੱਥੇ ਕਤਲ ਕੀਤਾ ਸੀ। ਪਰ ਅਸੀਂ ਜਾਣਦੇ ਹਾਂ ਕਿ ਜਿਹੜੇ ਇੰਡੀਅਨ ਆਰਮੀ ਦੇ ਵਿੱਚ ਆਫਿਸਰ ਰਹੇ ਨੇ, ਮੈਂ ਉਹਨਾਂ ਦਾ ਨਾਂ ਜ਼ਰੂਰ ਕਨਫਰਮ ਕਰਨਾ ਚਾਹੁੰਦਾ, KS ਗਿੱਲ ਜਿਹੜੇ ਕਿ ਰਿਟਾਇਰਡ ਨੇ, ਲੈਫਟੀਨੈਂਟ ਜਨਰਲ ਸੀ, ਉਹਨਾਂ ਨੇ ਮਤਲਬ ਇੱਕ ਇੰਟਰਵਿਊ ਜਿਹੜੀ ਆ ਉਹ ਫਿਰ ਕਾਫੀ ਡਿਟੇਲਡ ਕੀਤੀ ਜਿਹਦੇ 'ਚ ਉਹਨਾਂ ਨੇ ਸਾਰਾ ਕੁਝ ਦੱਸਿਆ ਕਿ ਕਿਵੇਂ ਇੰਡੀਅਨ ਆਰਮੀ ਨੇ ਜਿਹੜੇ ਸਰੈਂਡਰਡ ਮਿਲੀਟੈਂਟ ਹੈਗੇ ਸੀ, ਜਿਹੜੇ ਕਿ ਮਤਲਬ ਸਰੈਂਡਰ ਕਰ ਚੁੱਕੇ ਸੀ ਇੰਡੀਅਨ ਆਰਮੀ ਦੇ ਕੋਲ, ਉਹਨਾਂ ਨੂੰ ਯੂਜ਼ ਕਰਕੇ ਤੇ ਇਹ ਜਿਹੜਾ ਸਾਰਾ ਕਤਲੇਆਮ ਆ ਸਿੱਖਾਂ ਦਾ ਕੀਤਾ, ਜਿਹਦੇ ਵਿੱਚ ਜਿਹੜੀ ਮਨਸ਼ਾ ਸੀ ਉਦੋਂ ਵੀ ਇਹੀ ਸੀ ਕਿ ਜਿਹੜੀ ਅਮਰੀਕਨ ਪਾਲਿਸੀ ਆ ਟੁਵਰਡਸ ਦਾ ਪਾਕਿਸਤਾਨ, ਉਹਨੂੰ ਸਾਰਾ ਟੈਰਰਿਜ਼ਮ ਦੇ ਉੱਤੇ ਫੋਕਸ ਕੀਤਾ ਜਾਵੇ ਤੇ ਨਾਲ ਹੀ ਜਿਹੜੀ ਐਨੀਮਿਟੀ ਆ, ਜਿਹੜਾ ਦੋ ਭਾਈਚਾਰੇ ਸਿੱਖ ਤੇ ਮੁਸਲਮਾਨਾਂ ਦੇ ਦਰਮਿਆਨ ਜਿਹੜੀ ਆ ਉਹ ਫਿੱਕ ਪਵਾਈ ਜਾਵੇ, ਨਫ਼ਰਤ ਪਵਾਈ ਜਾਵੇ, ਵੀ ਉਹ ਸਾਰਾ ਕੁਛ ਜਿਹੜਾ ਆ ਵੀ ਉਦੋਂ ਵੀ ਜਿਹੜੀ ਗਵਰਨਮੈਂਟ ਦੀ ਇਹ ਸਾਰੀ ਅਪਰੋਚ ਸੀ ਕਿ ਇੱਕ ਤੀਰ ਦੇ ਨਾਲ ਕਈ ਨਿਸ਼ਾਨੇ ਸਰ ਕਰਨ ਵਾਲੀ, ਤੇ ਉਹ ਉਦੋਂ ਕੀਤਾ ਸੀ ਪਰ ਉਹਦਾ ਭਾਂਡਾ ਫੁੱਟਿਆ। ਤੇ ਉਸ ਤੋਂ ਬਾਅਦ ਅਸੀਂ ਜਾਣਦੇ ਕਿ ਪੁਲਵਾਮਾ ਅਟੈਕ ਜਿਹੜਾ ਹੋਇਆ ਉਹ ਵੀ ਕਿੰਨਾ ਜ਼ਿਆਦਾ ਕੰਟਰੋਵਰਸ਼ੀਅਲ ਆ ਕਿ ਕਿਵੇਂ ਉਸ ਅਟੈਕ ਤੋਂ ਬਾਅਦ ਜਿਹੜੀ ਇਲੈਕਸ਼ਨ ਪ੍ਰਭਾਵਿਤ ਹੋਈ ਆ, ਮਤਲਬ ਇੰਡੀਆ ਦੀ ਨਰਿੰਦਰ ਮੋਦੀ ਦੁਆਰਾ ਸੱਤਾ 'ਚ ਆਏ ਉਦੋਂ, ਤੇ ਓਪੋਜੀਸ਼ਨ ਪਾਰਟੀਜ਼ ਹੁਣ ਇੰਡੀਆ ਦੀਆਂ ਉਹ ਲਗਾਤਾਰ ਉਹਨੂੰ ਇੱਕ ਐਜ਼ ਅ ਕੌਨਸਪੀਰੇਸੀ ਦੇਖਦੀਆਂ। ਤੇ ਆਹ ਹੁਣ ਜਿਹੜੀ ਇਹ ਲੇਟੈਸਟ ਘਟਨਾ ਹੈ ਤਾਂ ਇਹਦੇ 'ਚ ਵੀ ਮਤਲਬ ਇਹ ਚਰਚਾ ਹੁਣ, ਕਿਉਂਕਿ ਜਿੱਥੇ ਵੀ ਅਸੀਂ ਦੇਖ ਰਹੇ ਹਾਂ ਕਿ ਇੰਟਰਨੈਸ਼ਨਲ ਮੀਡੀਆ ਦੇ ਵਿੱਚ ਇਹ ਖਬਰ ਪ੍ਰਕਾਸ਼ਿਤ ਹੋ ਰਹੀ ਆ, ਤਾਂ ਉੱਥੇ ਨਾਲ ਹੀ ਬਿਲ ਕਲਿੰਟਨ ਦੀ ਉਸ ਫੇਰੀ ਦੇ ਦੌਰਾਨ ਚਿੱਟੀ ਸਿੰਘਪੁਰਾ ਮੈਸੇਕਰ ਦਾ ਵੀ ਨਾਲ ਹੀ ਜ਼ਿਕਰ ਹੋ ਰਿਹਾ ਆ। ਤੇ ਉਹਦੇ 'ਚ ਮਤਲਬ ਇਹ ਜਿਹੜੇ ਕਿਉਂਕਿ ਬਿਲ ਕਲਿੰਟਨ ਆਲਰੇਡੀ ਇੱਕ ਬਹੁਤ ਵੱਡਾ ਜਿਹੜਾ ਬਿਲ ਕਲਿੰਟਨ ਦੀ ਸਟੇਟਮੈਂਟ ਸੀ, ਮੈਂ ਆਪਣੇ ਦਰਸ਼ਕਾਂ, ਵੈਸੇ ਤਾਂ ਸ਼ਾਇਦ ਦਰਸ਼ਕਾਂ ਨੂੰ ਇਸ ਗੱਲ ਦਾ ਪਤਾ ਵੀ ਹੋਵੇ ਪਰ ਮੈਂ ਜ਼ਰੂਰ ਇਹ ਸਾਂਝੀ ਕਰਨੀ ਚਾਹੁੰਦਾ ਕਿ ਬਿਲ ਕਲਿੰਟਨ ਨੇ ਜਿਹੜੇ US ਸੈਕਟਰੀ ਆਫ ਸਟੇਟ ਮੈਡਲਿਨ ਐਲਬਰਾਈਟ ਸੀ, ਉਹਨਾਂ ਨੇ 2006 ਦੇ ਵਿੱਚ ਕਿਤਾਬ ਲਿਖੀ ਸੀ ਦ ਮਾਈਟੀ ਐਂਡ ਦ ਅਲਮਾਈਟੀ, ਰਿਫਲੈਕਸ਼ਨਸ ਔਨ ਅਮਰੀਕਾ, ਗੋਡ ਐਂਡ ਵਰਲਡ ਅਫੇਅਰਸ, ਮਤਲਬ ਇਹ ਕਿਤਾਬ ਦਾ ਟਾਈਟਲ ਸੀ। ਤੇ ਉਹਨਾਂ ਦੀ ਇਸ ਕਿਤਾਬ ਦਾ ਜਿਹੜਾ ਫੋਰਵਰਡ ਹੁੰਦਾ ਵੀ ਜਿਹੜਾ ਅੱਗੇ ਇੱਕ ਕਿਤਾਬ ਬਾਰੇ ਕੁਛ ਲਿਖਿਆ ਜਾਂਦਾ ਤੇ ਉਹ ਬਿਲ ਕਲਿੰਟਨ ਨੇ ਲਿਖਿਆ ਸੀ 2006 ਦੇ ਵਿੱਚ। 2000 ਦੇ ਵਿੱਚ ਚਿੱਟੀ ਸਿੰਘਪੁਰਾ ਮੈਸੇਕਰ ਹੋਇਆ ਸੀ ਤੇ ਉਹਦੇ ਵਿੱਚ ਉਹਨਾਂ ਨੇ ਲਿਖਿਆ ਸੀ ਕਿ ਜਿਹੜਾ ਇਹ ਚਿੱਟੀ ਸਿੰਘਪੁਰਾ ਮੈਸੇਕਰ ਹੋਇਆ ਉਹਦੇ ਵਿੱਚ ਹਿੰਦੂ ਮਿਲੀਟੈਂਟਸ ਜਿਹੜੇ ਆ ਉਹਨਾਂ ਦੇ ਵੱਲੋਂ ਇਹ ਕੀਤਾ ਗਿਆ ਸੀ, ਜਿਹਦੇ 'ਚ ਲਿਖਿਆ ਕਿ ਡਿਊਰਿੰਗ ਮਾਈ ਵਿਜ਼ਿਟ ਟੂ ਇੰਡੀਆ ਇਨ 2000 some Hindu militants decided to vent their outrage by murdering 38 Sikhs in cold blood. If I hadn't made the trip, the victims would probably still be alive. ਤੇ ਉਹਨਾਂ ਨੇ ਉਹਨਾਂ ਦੀ ਇਹ ਸ਼ਬਦਾਵਲੀ ਸੀ
ਜਿਹਦੇ ਚ ਉਹ ਕਹਿੰਦੇ ਆ ਕਿ if I hadn't made the trip because I feared what religious extremists might do, I couldn't have done my job as president of the United States. The nature of America is such that many people define themselves, a part of themselves, in relation to it, for or against. ਮਤਲਬ ਉਹਨਾਂ ਦਾ ਇਹ ਸੀ ਕਿ ਉਹ ਕਹਿੰਦੇ ਕਿ ਜੇ ਰਿਲੀਜੀਅਸ ਐਕਸਟ੍ਰੀਮਿਸਟ ਜਿਹੜੇ ਆ ਉਹਨਾਂ ਦੇ ਡਰ ਤੋਂ ਮੈਂ ਆਪਣਾ ਇਹ ਦੌਰਾ ਨਾ ਕਰਦਾ, ਉਹਨਾਂ ਨੇ ਇਸ ਗੱਲ ਦਾ ਕਹਿੰਦੇ ਮੈਨੂੰ ਹਮੇਸ਼ਾ ਸ਼ਿਕਵਾ ਰਿਹਾ ਕਿ ਮੇਰੇ ਦੌਰੇ ਕਰਕੇ ਉੱਥੇ ਜਿਹੜੇ ਇਨੋਸੈਂਟ ਲੋਕ ਆ ਉਹਨਾਂ ਦਾ ਕਤਲ ਹੋਇਆ, ਤੇ ਜੇ ਮੈਂ ਦੌਰਾ ਨਾ ਕਰਦਾ ਉਹ ਕਹਿੰਦੇ ਪਰ ਮੈਂ ਫਿਰ ਜਿਹੜੀ ਪ੍ਰੈਜ਼ੀਡੈਂਟ ਬਤੌਰ ਮੇਰੀਆਂ ਡਿਊਟੀਜ਼ ਨੇ ਮੈਂ ਉਹ ਨਹੀਂ ਨਿਭਾ, ਮਤਲਬ ਉਹਨਾਂ ਤੋਂ ਮੈਂ ਕੰਨੀ ਕਤਰਾਉਂਦਾ ਹੁੰਦਾ, ਤੇ ਇਸ ਕਰਕੇ ਉਹਨਾਂ ਨੂੰ ਦੁੱਖ ਵੀ ਰਿਹਾ। ਉਹ ਇਸ ਗੱਲ ਦਾ ਜਿਹੜਾ ਦੁੱਖ ਆ ਉਹ ਆਪਣੇ ਮਨ ਤੇ ਉਹਨਾਂ ਦੇ ਤੇ ਰਿਹਾ। ਅਸੀਂ ਦੇਖ ਰਹੇ ਕਿ ਮਤਲਬ ਕਿੰਨਾ ਲੰਮਾ ਸਮਾਂ ਉਸ ਦੁੱਖ ਨੂੰ ਆਪਣੇ ਨਾਲ ਲੈ ਕੇ ਗਏ ਹੋਣੇ ਆ, ਕਿ ਉਹਨਾਂ ਨੂੰ ਲੱਗ ਰਿਹਾ ਸੀ ਕਿ ਉਹਨਾਂ ਦੇ ਦੌਰੇ ਕਾਰਨ ਹੀ ਇਹ ਜਿਹੜੀਆਂ ਕਿਲਿੰਗਸ ਨੇ ਇਹ ਇੰਡੀਆ ਨੇ ਕਰਵਾਈਆਂ, ਤਾਂ ਕਿ ਇੰਡੀਆ ਜਿਹੜਾ ਆ ਉਹ ਇੱਕ ਉੱਥੇ ਪਾਕਿਸਤਾਨ ਦੇ ਖਿਲਾਫ ਇੱਕ ਜਿਹੜਾ ਨੈਰੇਟਿਵ ਆ ਉਹ ਸਿਰਜ ਸਕੇ, ਤੇ ਕਸ਼ਮੀਰ ਦੇ ਵਿੱਚ ਮਤਲਬ ਜਿਹੜੀ ਮਿਲੀਟੈਂਟ ਮੂਵਮੈਂਟ ਆ ਉਹਨੂੰ ਟੈਰਰਿਜ਼ਮ ਦੇ ਖਾਪੇ ਦੇ ਵਿੱਚ ਪਾ ਸਕੇ। ਤੇ ਉਹ ਸਾਰੀਆਂ ਗੱਲਾਂ ਤੋਂ ਬਾਅਦ, ਹਾਲਾਂਕਿ ਇੰਡੀਆ ਦੇ ਵਿਰੋਧ ਤੋਂ ਬਾਅਦ ਜਿਹੜੀ ਵਰਡਿੰਗ ਸੀ ਕਿਤਾਬ ਦੇ ਫੋਰਵਰਡ ਦੇ ਵਿੱਚੋਂ ਉਹਨੂੰ ਉੱਥੇ ਹਟਾਇਆ ਗਿਆ, ਉਹਨੂੰ ਚੇਂਜ ਕੀਤਾ ਗਿਆ ਜਿਹੜੇ ਅਗਲੇ ਐਡੀਸ਼ਨ ਆਏ ਕਿਤਾਬ ਦੇ ਉਹਨਾਂ ਦੇ ਵਿੱਚ। ਪਰ ਬਿਲ ਕਲਿੰਟਨ ਨੇ ਆਪਣੇ ਇਸ ਬਿਆਨ ਤੋਂ ਕਦੇ ਵੀ ਜਿਹੜਾ ਆ ਮਤਲਬ ਇਨਕਾਰ ਨਹੀਂ ਕੀਤਾ, ਤੇ ਨਾ ਉਹਨਾਂ ਨੇ ਆਪਣੇ ਇਹਨਾਂ ਸ਼ਬਦਾਂ ਨੂੰ ਵਾਪਸ ਲਿਆ। ਤੇ ਮਤਲਬ ਇਹ ਜਿਹੜਾ ਸਾਰਾ ਕੁਛ ਅਮਰਵੀਰ ਸਿੰਘ ਜੀ ਉਦੋਂ ਦੇ, ਕਿਉਂਕਿ ਦਰਸ਼ਕ ਡਿਟੇਲ ਦੇ ਵਿੱਚ ਉਹ ਸਾਰਾ ਕੁਛ ਪੜ੍ਹ ਸਕਦੇ ਆ ਵੀ ਚਿੱਟੀ ਸਿੰਘਪੁਰਾ ਮੈਸੇਕਰ ਜਿਹੜਾ ਸਿੱਖਾਂ ਦਾ ਕੀਤਾ ਸੀ, ਸਿੱਖ ਮਾਰੇ ਸੀ ਉਦੋਂ 38 ਸਿੱਖ ਜਿਹੜੇ ਆ ਉਹ ਕਤਲ ਕੀਤੇ ਗਏ ਸੀ ਇੱਕ ਰਾਤ ਦੇ ਵਿੱਚ ਹੀ। ਤੇ ਉਹ ਸਾਰੇ ਦੇ ਵਿੱਚ ਕਿਵੇਂ ਮਤਲਬ ਜਿਹੜੇ ਭਾਰਤੀ ਤੁਸੀਂ ਫੌਜੀ ਸੀ ਤੇ ਜਿਹੜੇ ਕੋਈ ਸਰੈਂਡਰਡ ਮਿਲੀਟੈਂਟ ਸੀ, ਕਿਉਂਕਿ ਇਨਵੈਸਟੀਗੇਸ਼ਨ ਤਾਂ ਕਦੇ ਸਿਰੇ ਚੜੀ ਨਹੀਂ। ਮਤਲਬ ਹਾਲਾਂਕਿ ਇਨਵੈਸਟੀਗੇਸ਼ਨ ਦੇ ਲਈ ਉਦੋਂ ਕਸ਼ਮੀਰ ਦੀ ਗਵਰਨਮੈਂਟ ਨੇ ਵੀ, ਤੇ ਉਦੋਂ NDA ਦੀ ਗਵਰਨਮੈਂਟ ਸੀ, ਉਦੋਂ ਵੀ ਕਹਿੰਦੇ ਆ ਕਿ ਬਲਕਿ ਇੱਥੋਂ ਤੱਕ ਸੀ ਕਿ ਚਿੱਟੀ ਸਿੰਘਪੁਰਾ ਮੈਸੇਕਰ ਦੀ ਇਨਵੈਸਟੀਗੇਸ਼ਨ ਦੀ ਇੱਕ ਰਿਪੋਰਟ ਜਿਹੜੀ ਆ ਉਹ LK ਅਡਵਾਨੀ ਹੋਮ ਮਿਨਿਸਟਰ ਸੀ ਉਦੋਂ, LK ਅਡਵਾਨੀ ਦੇ ਕੋਲ ਦਿੱਤੀ ਵੀ ਗਈ, ਪਰ ਉਹ ਕਦੇ ਪਬਲਿਕ ਨਹੀਂ ਕੀਤੀ ਗਈ। ਤਾਂ ਮਤਲਬ ਵੀ ਉਹ ਸਾਰਾ ਕੁਛ ਦੇਖਦੇ ਆ, ਜਿਹੜੀ ਇਹ ਸਾਰਾ ਪਾਸਟ ਆ, ਜਿਹੜੀ ਹਿਸਟਰੀ ਆ, ਜਿਹੜੇ ਐਕਸ਼ਨਸ ਨੇ ਇੰਡੀਅਨ ਡੀਪ ਸਟੇਟ ਦੇ, ਤਾਂ ਉਹਨਾਂ ਤੋਂ ਅੱਜ ਵਾਲੀ ਜਿਹੜੀ ਘਟਨਾ ਜਿੱਥੇ ਇਹ 26-27 ਦੇ ਕਰੀਬ ਨਿਰਦੋਸ਼ ਲੋਕ ਜਿਹੜੇ ਆ ਉਹ ਮਾਰੇ ਗਏ ਆ, ਤਾਂ ਫਿਰ ਇਹ ਗੱਲ ਸਮਝੀ ਜਾ ਰਹੀ ਆ ਕਿ ਇਹ ਇੱਕ ਬਹੁਤ ਵੱਡੀ ਸਾਜ਼ਿਸ਼ ਜਿਹਦੇ ਵਿੱਚ ਕਿ ਮਤਲਬ ਹੋ ਸਕਦੀ ਆ, ਜਿਹੜੀ ਕਿ ਤੁਸੀਂ ਕਹਿ ਸਕਦੇ ਵੀ ਜਿਹੜਾ ਸਾਰਾ ਜੀਓਪੋਲੀਟੀਕਲ ਜਿਹੜਾ ਐਂਗਲ ਆ ਇਸ ਗੇਮ ਦੇ ਵਿੱਚ, ਕਸ਼ਮੀਰ ਦੀ ਮੂਵਮੈਂਟ ਉਹਨੂੰ ਟੈਰਰਿਜ਼ਮ ਦੇ ਖਾਪੇ 'ਚ ਪਾਉਣਾ, ਕਸ਼ਮੀਰ ਦੀ ਮੂਵਮੈਂਟ ਨੂੰ ਇੰਡੀਅਨ ਸਟੇਟ ਦੇ ਖਿਲਾਫ ਆਰਮਡ ਸਟਰਗਲ ਦੀ ਬਜਾਏ ਸਿਵਿਲੀਅਨਸ ਦੇ ਉੱਤੇ ਟੈਰਰਿਸਟ ਐਕਟ ਦੇ ਵਜੋਂ ਪੇਸ਼ ਕਰਨਾ, ਤੇ ਉਹਨਾਂ ਐਕਟਸ ਦੇ ਪਿੱਛੇ ਪਾਕਿਸਤਾਨ ਦਾ ਹੱਥ ਪੇਸ਼ ਕਰਨਾ, ਤੇ ਇੰਡੀਆ ਦੇ ਲਈ ਇੱਕ ਸਿੰਪਥੀ ਜਨਰੇਟ ਕਰਨੀ ਆਲ ਓਵਰ ਦੀ ਗਲੋਬ ਐਜ਼ ਅ ਵਿਕਟਿਮ ਸਟੇਟ। ਜਦ ਕਿ ਅੱਜ ਅਸੀਂ ਦੇਖ ਰਹੇ ਹਾਂ ਕਿ ਜਿੱਥੇ ਇੱਕ ਪਾਸੇ ਇੰਡੀਆ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਜਿਹੜੇ ਸਬੂਤ ਦੁਨੀਆ ਦੇ ਸਾਹਮਣੇ ਨੰਗੇ ਹੋਣ ਤੋਂ ਬਾਅਦ ਇੱਕ ਰੋਗ ਸਟੇਟ ਵਜੋਂ ਸਥਾਪਿਤ ਹੋ ਰਿਹਾ, ਤਾਂ ਇੰਡੀਆ ਉਹ ਸਾਰੀਆਂ ਗੱਲਾਂ ਤੋਂ ਬਿਲਕੁਲ ਟੋਟਲੀ ਤੁਸੀਂ ਕਹਿ ਸਕਦੇ ਹੋ ਕਿ ਇੱਕ ਵਾਰ ਦੁਬਾਰਾ ਫਿਰ ਉਹੀ ਪਾਲਿਸੀ ਕਿ ਮੂੰਹ ਮੇ ਰਾਮ ਬਗਲ ਮੇ ਛੁਰੀ, ਜਿਹੜੀ ਇਹ ਅਪਰੋਚ ਹੈ ਇੰਡੀਆ ਦੀ, ਦੁਬਾਰਾ ਉਸ ਅਪਰੋਚ ਦੇ ਉੱਤੇ ਆਉਂਦਾ ਨਜ਼ਰ ਆ ਰਿਹਾ ਹੈ। ਨਹੀਂ, ਬਿਲਕੁਲ ਇਹ ਗੱਲ ਇੱਥੇ ਸਮਝਣ ਵਾਲੀ ਹੈ। ਜਿਵੇਂ ਤੁਸੀਂ ਵਿਸਥਾਰ ਦੇ ਨਾਲ ਜ਼ਿਕਰ ਕੀਤਾ ਆ ਸਾਰੀ 2000 ਦੀ ਘਟਨਾ ਦਾ, ਕਿ ਕਿਵੇਂ ਇੱਥੋਂ ਤੱਕ ਕਿ ਜਦੋਂ ਬਿਲ ਕਲਿੰਟਨ ਵੱਲੋਂ ਡਾਇਰੈਕਟਲੀ ਕਹਿ ਦਿੱਤਾ ਗਿਆ, ਤੇ ਸਟਿਲ ਜਿਹੜੀ ਜਾਂਚ ਸੀਗੀ ਉਹ ਠੰਡੇ ਵਸਤੇ ਪਾਈ ਗਈ ਭਾਰਤ ਦੀਆਂ ਏਜੰਸੀਆਂ ਵੱਲੋਂ, ਉਹ ਕਿ ਜੀ ਫੌਜ ਇਨਵੋਲਵਡ ਹੋ ਗਈ, ਤੇ ਫਿਰ ਜਿਹੜੀ ਫੌਜ ਦੀ ਜਿਹੜੀ ਅੰਦਰੂਨੀ ਪ੍ਰਕਿਰਿਆ ਹੁੰਦੀ ਹੈ ਉਹੀ ਜਾਂਚ ਕਰੇਗੀ, ਤੇ ਅੰਦਰੂਨੀ ਜਿਹੜਾ ਫੌਜ ਦਾ ਡਿਸਿਪਲਿਨ ਹੁੰਦਾ ਜਾਂ ਉਹਨਾਂ ਦਾ ਅੱਗੇ ਕੋਰਟ ਮਾਰਸ਼ਲ ਤੱਕ ਦੀ ਜਿਹੜੀ ਲਾਈਨ ਹੁੰਦੀ ਹੈ ਉਹਨੂੰ ਪਰਸਿਊ ਕਰਨ ਦੀ ਲਾਈਨ ਆਈ, ਪਰ ਕਦੇ ਵੀ ਉਹ ਗੱਲ ਪਬਲਿਕਲੀ ਜਾਂ ਉਸ ਲੈਵਲ ਤੇ ਆ ਕੇ ਜਾਂਚ ਸਿਰੇ ਨਹੀਂ ਚੜ੍ਹ ਸਕੀ ਹੈਗੀ। ਸੋ ਜਿੱਥੇ ਇੱਥੇ ਇੱਕ ਚੀਜ਼ ਜਿਹੜੀ ਇੰਪੋਰਟੈਂਟ ਹੋਰ ਦੇਖਣ ਵਾਲੀ ਹੈ, ਮੈਂ ਸਮਝਦਾ ਵੀ ਅਮਰੀਕਾ ਇੱਕ ਮੇਨ ਫੈਕਟਰ ਹੈਗਾ। ਉਦੋਂ ਵੀ ਬਿਲ ਕਲਿੰਟਨ ਪ੍ਰੈਜ਼ੀਡੈਂਟ ਸੀਗੇ ਜਦੋਂ ਭਾਰਤ ਗਏ ਆ ਸੰਨ 2000 ਦੇ ਵਿੱਚ, ਤੇ ਅੱਜ ਜਦੋਂ ਇਹ ਸਿਚੁਏਸ਼ਨ ਭਾਰਤ ਦੀ ਬਣੀ ਹੋਈ ਹੈ ਕਿ ਭਾਰਤ ਦੇ ਉੱਤੇ ਕਿਵੇਂ ਇੱਕ ਪਾਸੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਥੱਲੇ ਭਾਰਤ ਦਾਗੀ ਹੋ ਕੇ ਦੁਨੀਆ ਦੇ ਵਿੱਚ ਉੱਭਰਿਆ,
ਤੇ ਨਾਲ ਹੀ ਨਾਲ ਜਿਹੜੀਆਂ ਇਕਨੋਮਿਕ ਟੈਰਿਫਸ ਦੇ ਥੱਲੇ ਭਾਰਤ ਜਿਸ ਸਿਚੁਏਸ਼ਨ ਦੇ ਵਿੱਚੋਂ ਲੰਘ ਰਿਹਾ, ਉਹਨਾਂ ਦਾ ਸਰਵਾਈਵਲ ਕਿਸ ਲੈਵਲ ਤੇ ਜਾ ਕੇ ਕਿਵੇਂ ਹੋਣਾ, ਉਸ ਨੂੰ ਮੁੱਖ ਰੱਖਦਿਆਂ ਹੋਇਆਂ ਛੋਟਾਂ ਲੈਣ ਦੀ ਲਾਈਨ, ਜਿਵੇਂ ਤੁਸੀਂ ਡੀਟੇਲ ਦੇ ਵਿੱਚ ਦੱਸਿਆ, ਉਸ ਨੂੰ ਮੁੱਖ ਰੱਖਦਿਆਂ ਅਸੀਂ ਇਹ ਦੋ ਅਹਿਮ ਫੈਕਟਰ ਦੇਖਦੇ ਹਾਂ ਕਿ ਜਿਹਦੇ ਚੋਂ ਨਿਕਲਣ ਦੇ ਲਈ ਜਿਹੜੀਆਂ ਏਜੰਸੀਆਂ ਨੇ ਉਹ ਕਿਸ ਕਿਸਮ ਦਾ ਕਾਰਾ ਕਰਵਾ ਸਕਦੀਆਂ ਨੇ। ਇਹ ਪਹਿਲਾ ਉਹ ਨਹੀਂ ਹੈਗਾ। ਚਿੱਠੀ ਸਿੰਘਪੁਰਾ ਤੋਂ ਬਾਅਦ ਤੁਸੀਂ ਪੁਲਵਾਮਾ ਦਾ ਜ਼ਿਕਰ ਵੀ ਕੀਤਾ ਕਿ ਫਾਇਦਾ ਲੈਣ ਦੇ ਲਈ ਈਵਨ ਉਹ ਪੁਲਵਾਮਾ ਦੀ ਘਟਨਾ ਦੇ ਲਈ ਤੇ ਇਹਨਾਂ ਦੇ ਆਪਣੇ ਜਿਹੜੇ ਗਵਰਨਰ ਸਤਪਾਲ ਮਲਿਕ ਹੈਗੇ ਆ, ਉਹਨਾਂ ਨੇ ਵੀ ਮਤਲਬ ਜਿਹੜਾ ਆ ਸਿੱਧਾ ਕੁਐਸਚਨ ਮਾਰਕ ਮੋਦੀ ਤੇ ਅਮਿਤ ਸ਼ਾਹ ਦੀ ਜੋੜੀ ਦੇ ਉੱਤੇ ਲਾਇਆ ਹੋਇਆ। ਤੇ ਅੱਜ ਦੀ ਡੇਟ ਦੇ ਵਿੱਚ ਵੀ ਉਹੀ ਸਾਨੂੰ ਇੱਕ ਪੈਟਰਨ ਦੇਖਣ ਨੂੰ ਮਿਲ ਰਿਹਾ ਆ। ਸੋ ਮੈਂ ਪਹਿਲਾਂ ਤੁਹਾਡੇ ਕੋਲੋਂ ਵੀ ਇਹ ਜਾਣਨਾ ਚਾਹੂੰਗਾ ਕਿ ਜਿਹੜਾ ਅਮਰੀਕਾ ਇਹਦੇ ਵਿੱਚ ਮੇਨ ਆ ਜਾਂਦਾ ਜਾਂ ਅਮਰੀਕਾ ਦੇ ਉੱਤੇ ਫੋਕਸ ਆ ਜਾਂਦਾ ਕਿ ਭਾਈ ਪਹਿਲਾਂ ਪ੍ਰੈਜ਼ੀਡੈਂਟ ਬਿਲ ਕਲਿੰਟਨ ਗਏ ਸੀ ਤੇ ਭਾਰਤ ਦਾ ਇਹ ਤੁਹਾਨੂੰ ਦਿਖਾਉਣ ਦੇ ਲਈ, ਤੁਹਾਨੂੰ ਭਰਮਾਉਣ ਦੇ ਲਈ, ਤੁਹਾਨੂੰ ਦਰਸਾਉਣ ਦੇ ਲਈ ਉਹਨਾਂ ਨੇ ਕਾਰਵਾਈ ਕੀਤੀ, ਇਹ ਘਟਨਾਕ੍ਰਮ ਨੂੰ ਅੰਜਾਮ ਦਿੱਤਾ ਸੀ ਸੰਨ 2000 ਦੇ ਵਿੱਚ। ਤੇ ਅੱਜ ਹੁਣ ਜਿਹੜੀ ਵੈਂਸ ਉੱਥੇ ਪਹੁੰਚੇ ਹੋਏ ਆ ਤੇ ਅੱਜ ਇਹ ਜਿਹੜੀ ਘਟਨਾ ਹੈਗੀ ਆ ਵਾਪਰੀ ਹੈ। ਸੋ ਇਹਦੇ ਵਿੱਚ ਅਮਰੀਕਾ ਦੀ ਵੀ ਇੱਕ ਨੈਤਿਕ ਜ਼ਿੰਮੇਵਾਰੀ ਬਣ ਜਾਂਦੀ ਹੈ। ਤੇ ਜਦੋਂ ਅਸੀਂ ਜਾਂਚ ਦੇ ਪੱਖੋਂ ਵੀ ਗੱਲ ਕਰਦੇ ਹਾਂ, ਮੈਂ ਨਹੀਂ ਸਮਝਦਾ ਕਿ ਅਸੀਂ ਇਹ ਐਕਸਪੈਕਟ ਕਰ ਸਕਦੇ ਹਾਂ ਕਿ ਜਿਹੜੀਆਂ ਭਾਰਤ ਦੀਆਂ ਏਜੰਸੀਆਂ ਨੇ ਉਹਨਾਂ ਦੀ ਜਾਂਚ ਦੇ ਉੱਤੇ ਉਸ ਲੈਵਲ ਦਾ ਭਰੋਸਾ ਕੀਤਾ ਜਾ ਸਕਦਾ। ਈਵਨ ਜਿਹੜੀ ਜਾਂਚ ਵੀ ਹੈ, ਜੇ ਜਾਂਚ ਕੋਈ ਨਿਰਪੱਖ ਤੇ ਉਸ ਤਰੀਕੇ ਨਾਲ ਅਸੀਂ ਸਮਝ ਸਕੀਏ ਕਿ ਭਾਈ ਜਿਹਦੇ ਤੇ ਅਸੀਂ ਮੁੜ ਕੇ ਭਰੋਸਾ ਵੀ ਕਰ ਸਕੀਏ ਵੀ ਜੋ ਇਸ ਜਾਂਚ ਦੇ ਵਿੱਚ ਸਾਹਮਣੇ ਆਵੇਗਾ ਉਹਨੂੰ ਅਸੀਂ ਠੀਕ ਮੰਨਾਂਗੇ, ਤਾਂ ਉਹਦੇ ਵਿੱਚ ਵੀ ਜਿਹੜੀ ਅਮਰੀਕਾ ਦੀ ਇਨਵੋਲਵਮੈਂਟ ਹੈ, ਜਾਂ ਇਹ ਕਹਿ ਲਓ ਵੀ ਜਾਂਚ ਹੀ ਜੇ ਅਮਰੀਕਾ ਕਰੇ ਤਾਂ ਮਤਲਬ ਕਿਤੇ ਜਾ ਕੇ ਉਸ ਲੈਵਲ ਦੀ ਤਸੱਲੀ ਜਾਂ ਕੋਈ ਇੰਟਰਨੈਸ਼ਨਲੀ ਉਸ ਕਿਸਮ ਦਾ ਪਲੇਟਫਾਰਮ ਦੇ ਰਾਹੀਂ ਜਿਹੜੀ ਜਾਂਚ ਦੀ ਗੱਲ ਹੈਗੀ ਹੈ ਉਹ ਸਾਹਮਣੇ ਆਵੇ, ਤਾਂ ਅਸੀਂ ਉਹਦੇ ਤੇ ਉਹ ਕਰ ਸਕਦੇ ਹਾਂ। ਬਿਲਕੁਲ ਅਮਰਵੀਰ ਸਿੰਘ ਜੀ, ਦੇਖੋ ਜਿਹੜੀ ਇਨਵੈਸਟੀਗੇਸ਼ਨ ਆ, ਕਿਉਂਕਿ ਜੇ ਤੁਸੀਂ ਕਹੋ ਕਿ ਇੰਡੀਅਨ ਇਨਵੈਸਟੀਗੇਸ਼ਨ ਜਿਹੜੀ ਆ ਉਹ ਟਰਸਟੇਬਲ ਹੋ ਸਕਦੀ ਆ ਇਸ ਤਰੀਕੇ ਦੀਆਂ ਘਟਨਾਵਾਂ 'ਚ, ਖਾਸ ਤੌਰ ਦੇ ਉੱਤੇ ਜਿਹੜਾ ਕਨਫਲਿਕਟਡ ਰੀਜਨ ਆ, ਜਿੱਥੇ ਮਤਲਬ ਇੰਡੀਆ ਜਿਹੜਾ ਆ ਇੰਡੀਅਨ ਗਵਰਨਮੈਂਟ ਲੋਕਾਂ ਦੇ ਖਿਲਾਫ, ਕਸ਼ਮੀਰ ਦੇ ਲੋਕਾਂ ਦੇ ਖਿਲਾਫ ਲੜ ਰਹੀ ਆ, ਤੇ ਉੱਥੇ ਤੁਸੀਂ ਇੰਡੀਅਨ ਇਨਵੈਸਟੀਗੇਸ਼ਨ ਨੂੰ ਜਸਟੀਫਾਈ ਨਹੀਂ ਕਰ ਸਕਦੇ ਕਿਸੇ ਵੀ ਤਰੀਕੇ ਦੀ ਉਹਨਾਂ ਦੀ ਸਟੇਟਮੈਂਟ ਨੂੰ। ਤੇ ਇਹੀ ਅਸੀਂ ਦੇਖਿਆ ਵੀ ਪੰਜਾਬ ਦੇ ਵਿੱਚ ਜਿਹੜੀ ਜਦੋਂ ਮੂਵਮੈਂਟ ਚੱਲੀ ਆ, ਆਰਮਡ ਸਟਰਗਲ ਚੱਲੀ ਆ, ਤਾਂ ਪੰਜਾਬ ਦੇ ਵਿੱਚ ਵੀ ਕਿੰਨੀਆਂ ਇਸ ਤਰੀਕੇ ਦੀਆਂ ਘਟਨਾਵਾਂ ਜਿਹੜੀਆਂ ਹੋਈਆਂ ਕਿ ਜਿਹਦੇ ਵਿੱਚ, ਕਿਉਂਕਿ ਜਿਹੜਾ ਮੀਡੀਆ ਆ ਉਹ ਸਟੇਟ ਰਨ ਕਰਦੀ ਹੁੰਦੀ ਆ, ਤੇ ਜਿਹੜਾ ਮਤਲਬ ਕਿਉਂਕਿ ਜਿਹੜੇ ਲੜਨ ਵਾਲੇ ਲੋਕ ਹੁੰਦੇ ਆ ਉਹ ਸਟੇਟਲੈਸ ਹੁੰਦੇ ਆ, ਤੇ ਉਹਨਾਂ ਦੀ ਜਿਹੜੀ ਗੱਲ ਆ ਉੱਥੋਂ ਤੱਕ ਨਹੀਂ ਜਾਂਦੀ। ਪਰ ਜਿਹੜੀ ਸਟੇਟ ਵਾਇਲੈਂਸ ਵੀ ਕਰ ਰਹੀ ਹੁੰਦੀ ਆ ਤੇ ਉਹ ਸਟੇਟ ਆਪਣਾ ਝੂਠਾ ਨੈਰੇਟਿਵ ਵੀ ਇਸ ਤਰੀਕੇ ਦਾ ਉਹ ਸਾਰੀ ਦੁਨੀਆ ਦੇ ਵਿੱਚ ਪਜਾ ਜਾਂਦੀ ਆ। ਹੁਣ ਅੱਜ ਵੀ ਜਿੰਨੀਆਂ ਹੁਣ ਤੱਕ ਦੀਆਂ ਇਸ ਘਟਨਾ ਤੋਂ ਬਾਅਦ ਦੀਆਂ ਖਬਰਾਂ ਨੇ, ਉਹਦੇ 'ਚ ਤੁਸੀਂ ਦੇਖੋਗੇ ਕਿ ਦੁਨੀਆ ਭਰ ਦਾ ਸਾਰਾ ਮੀਡੀਆ ਉਹ ਲਗਭਗ ਜਿਹੜਾ ਸੋਰਸਿਸ ਕੋਟ ਕਰ ਰਿਹਾ ਆ ਉਹ ਇੰਡੀਅਨ ਜਿਹੜੇ ਪੁਲਿਸ ਅਫੀਸ਼ੀਅਲਸ ਨੇ, ਉਹ ਅਨਨੇਮਡ ਨੇ, ਉਹਨਾਂ ਨੂੰ ਹੀ ਐਜ਼ ਅ ਸੋਰਸ ਕੋਟ ਕਰ ਰਿਹਾ ਹੈ। ਤੇ ਜਿਹੜੀਆਂ ਖਬਰਾਂ ਇੰਟਰਨੈਸ਼ਨਲ ਮੀਡੀਆ ਵਿਕਟਿਮਸ ਦੇ ਹਵਾਲੇ ਦੇ ਨਾਲ ਲਾ ਰਿਹਾ ਆ ਕੋਈ ਵੀ, ਉਹ ਵੀ ਜਿਹੜੀਆਂ ਖਬਰਾਂ ਨੇ ਜੋ ਇੰਡੀਅਨ ਮੀਡੀਆ ਦੇ ਵਿੱਚ ਪ੍ਰਕਾਸ਼ਿਤ ਹੋ ਰਹੀਆਂ, ਜਿਹਦੇ 'ਚ ਇਹ ਗੱਲਾਂ ਆ ਰਹੀਆਂ ਕਿ ਉਹਨਾਂ ਨੇ ਸਿੰਗਲ ਆਊਟ ਕੀਤਾ ਬੰਦਿਆਂ ਨੂੰ, ਫੇਰ ਮਾਰੇ ਆ, ਵੀ ਇਹ ਸਾਰੀਆਂ ਖਬਰਾਂ ਵੀ ਜਿਹੜੇ ਇਹਨਾਂ ਦੇ ਸੋਰਸਿਸ ਆ ਉਹ ਇੰਡੀਅਨ ਮੀਡੀਆ ਆਊਟਲੈਟਸ ਨੇ। ਤਾਂ ਮਤਲਬ ਇਹ ਇੱਕ ਚੀਜ਼ ਆ ਵੀ ਜਿਹੜੀ ਖਤਰਨਾਕ ਬਹੁਤ ਬਣ ਜਾਂਦੀ ਹੈ ਅਮਰਵੀਰ ਸਿੰਘ ਜੀ, ਕਿ ਇਸ ਟਾਈਮ ਇਸ ਘਟਨਾ ਬਾਰੇ ਦੁਨੀਆ ਕਿਵੇਂ ਸਮਝੇ, ਕਿਵੇਂ ਦੇਖੇ ਇਸ ਘਟਨਾ ਨੂੰ, ਤਾਂ ਇਹ ਇੰਡੀਅਨ ਸਟੇਟ ਉਸ ਚੀਜ਼ ਨੂੰ ਕੰਟਰੋਲ ਕਰ ਰਹੀ ਆ ਕਾਫੀ ਹੱਦ ਤੱਕ। ਪਰ ਜਿਹੜੀ ਗੱਲ ਤੁਸੀਂ ਕਹੀ ਆ ਕਿ ਕਿਉਂਕਿ ਅਮਰੀਕਾ ਦੀ ਮਤਲਬ ਹੁਣ ਬਿਲ ਕਲਿੰਟਨ ਦੇ ਮਨ ਦੇ ਉੱਤੇ ਹਮੇਸ਼ਾ ਉਸ ਗੱਲ ਦਾ ਭਾਰ ਰਿਹਾ ਤੇ ਉਹਨਾਂ ਨੇ ਆਪਣੀ ਉਸ ਗੱਲ ਦਾ ਪ੍ਰਗਟਾਵਾ ਵੀ ਕੀਤਾ। ਤੇ ਸਪਸ਼ਟ ਹੈ ਕਿ ਜੇ ਬਿਲ ਕਲਿੰਟਨ ਨੇ ਇਹ ਗੱਲ ਕਹੀ ਕਿ ਹਿੰਦੂ ਮਿਲੀਟੈਂਟਸ ਨੇ ਇਹ ਅਟੈਕ ਕੀਤਾ ਤੇ ਅਮਰੀਕਾ ਨੇ ਇੰਡੀਆ ਦੀ ਕਦੇ ਵੀ ਉਸ ਸਟੇਟਮੈਂਟ ਨੂੰ ਅਸੀਂ ਕਹਿ ਸਕਦੇ ਹਾਂ ਕਿ ਉਸ ਸਟੇਟਮੈਂਟ ਦੇ ਨਾਲ ਸਹਿਮਤੀ ਪ੍ਰਗਟ ਨਹੀਂ ਕੀਤੀ ਕਿ ਜਿਹੜਾ ਪਾਕਿਸਤਾਨ ਇਸ ਅਟੈਕ ਦੇ ਪਿੱਛੇ ਆ, ਤਾਂ ਉਹ ਬਿਲ ਕਲਿੰਟਨ ਅਮਰੀਕਨ ਪ੍ਰੈਜ਼ੀਡੈਂਟ ਸੀ ਤੇ ਉਹਨਾਂ ਨੂੰ ਅਮਰੀਕਨ ਏਜੰਸੀਜ਼ ਨੇ ਇਹਦੇ ਬਾਰੇ ਇਨਪੁਟ ਦਿੱਤੀ ਹੋਣੀ ਹੈ, ਤਾਂ ਹੀ ਉਹਨਾਂ ਨੇ ਜਿਹੜੀ ਇਹ ਸਟੇਟਮੈਂਟ ਆ ਇਹ ਦਿੱਤੀ।
ਪਰ ਹੁਣ ਜਿਹੜੀ ਇਸ ਟਾਈਮ ਪ੍ਰੈਜ਼ੈਂਟ ਐਡਮਿਨਿਸਟ੍ਰੇਸ਼ਨ ਆ ਅਮਰੀਕਾ ਦੀ, ਹੁਣ ਉਹਨਾਂ ਦੀ ਅਪਰੋਚ ਇਹ ਜ਼ਰੂਰ ਦੇਖਣੀ ਹੋਵੇਗੀ, ਕਿਉਂਕਿ ਜਿਹੜੀ ਫਿਲਹਾਲ ਜਿਹੜੀ ਹੁਣ ਤੱਕ ਦੀਆਂ ਸਟੇਟਮੈਂਟਸ ਨੇ, ਭਾਵੇਂ ਉਹ JD ਵੈਂਸ ਦੀਆਂ ਹੋਣ, ਭਾਵੇਂ ਡੋਨਲਡ ਟਰੰਪ ਦੀਆਂ ਹੋਣ, ਉਹ ਤਾਂ ਮਤਲਬ ਜਿਹੜੀ ਇੰਡੀਅਨ ਲਾਈਨ ਆ ਉਸੇ ਦੇ ਮੁਤਾਬਕ ਨੇ, ਜਿਹਦੇ ਵਿੱਚ ਉਹ ਸਾਰੀ ਇਸ ਘਟਨਾ ਨੂੰ ਮਤਲਬ ਟੈਰਰਿਜ਼ਮ ਦੇ ਖਾਤੇ 'ਚ ਪਾ ਰਹੇ ਆ। ਤੇ ਹਾਲਾਂਕਿ ਇਹਦੇ ਵਿੱਚ ਕਿਤੇ ਵੀ ਜਿਹੜੀ ਉਹ ਪਾਕਿਸਤਾਨ ਵਾਲੀ ਲਾਈਨ ਆ ਉਹ ਅਫੀਸ਼ੀਅਲੀ ਉਵੇਂ ਨਹੀਂ ਆ ਰਹੀ ਆ, ਉਹ ਸਿਰਫ ਹਜੇ ਇੰਡੀਅਨ ਮੀਡੀਆ ਪ੍ਰੋਪੇਗੈਂਡਾ ਦੇ ਥਰੂ ਆ। ਪਰ ਮਤਲਬ ਜਿਹੜੀ ਅਮਰੀਕਨ ਐਡਮਿਨਿਸਟ੍ਰੇਸ਼ਨ ਆ ਉਹ ਕਿੰਨਾ ਕੁ ਸੀਰੀਅਸਲੀ ਇਸ ਸਾਰੀ ਘਟਨਾ ਨੂੰ ਇਨਵੈਸਟੀਗੇਟ ਕਰਦੀ ਹੈ, ਤੇ ਅਮਰੀਕਨ ਵਾਈਸ ਪ੍ਰੈਜ਼ੀਡੈਂਟ ਕਿੰਨਾ ਕੁ ਆਪਣੇ ਮਨ ਦੇ ਉੱਤੇ ਇਸ ਘਟਨਾ ਦਾ ਬੋਝ ਲੈਂਦੇ ਆ ਕਿ ਇਹ ਜਿਹੜਾ ਅਟੈਕ ਆ ਇਹ ਉਹਨਾਂ ਦੇ ਇਸ ਦੌਰੇ ਦੇ ਨਾਲ ਹੀ ਜੁੜਿਆ ਹੋਇਆ। ਕਿ ਜਿਹੜੀ ਗੱਲ ਕਲਿੰਟਨ ਕਹਿੰਦੇ ਕਿ ਜੇ ਉਹ ਦੌਰਾ ਨਾ ਉਹਨਾਂ ਦਾ ਹੁੰਦਾ ਤਾਂ ਸ਼ਾਇਦ ਇਹ ਲੋਕਾਂ ਦੀ ਮੌਤ ਨਾ ਹੁੰਦੀ। ਤਾਂ ਉਹ ਸਾਰੀਆਂ ਗੱਲਾਂ ਦੇ ਉੱਤੇ ਹੁਣ ਇਹ ਜ਼ਰੂਰ ਆ ਕਿ ਅਮਰੀਕਨ ਐਡਮਿਨਿਸਟ੍ਰੇਸ਼ਨ ਇਸ ਘਟਨਾ ਦੀ ਜਿਹੜੀ ਤਹਿ ਤੱਕ ਜਾਣ ਦੀ ਉਹਨਾਂ ਦੀ ਇੱਛਾ ਹੈ ਜਾਂ ਨਹੀਂ। ਜੇ ਉਹਨਾਂ ਦੀ ਇੱਛਾ ਹੋਵੇ ਫਿਰ ਅਮਰੀਕਨ ਸੋਰਸਿਸ ਬਹੁਤ ਜ਼ਿਆਦਾ ਨੇ, ਉਹ ਸੱਚ ਉਹਨਾਂ ਨੂੰ ਲਗਭਗ ਤੁਸੀਂ ਕਹਿ ਸਕਦੇ ਕਿ ਉਹਨਾਂ ਨੂੰ ਸੱਚ ਪਤਾ ਹੀ ਹੋਣਾ ਆ ਜੋ ਇਹ ਸਾਰਾ ਕੁਝ ਹੋਇਆ ਆ, ਤੇ ਉਹ ਦੁਨੀਆ ਸਾਹਮਣੇ ਲਿਆ ਵੀ ਸਕਦੇ ਆ। ਇਸ ਗੱਲ ਦੇ ਵਿੱਚ ਇਹ ਵੀ ਕੋਈ ਦੋ ਰਾਵਾਂ ਨਹੀਂ ਅਮਰਵੀਰ ਸਿੰਘ ਜੀ ਕਿ ਹੋ ਸਕਦਾ, ਦੇਖੋ ਪੋਲੀਟੀਕਲੀ ਉੱਥੇ ਇੱਕ ਕਲੈਸ਼ ਆ, ਪੋਲੀਟੀਕਲ ਕਲੈਸ਼ ਦੇ ਵਿੱਚ ਸਟੇਟ ਜਿਹੜੀ ਆ ਇੰਡੀਅਨ ਸਟੇਟ ਆ ਕਸ਼ਮੀਰ ਦੇ ਰਾਈਟਸ ਨੂੰ ਲਗਾਤਾਰ ਵਾਇਲੇਟ ਕਰ ਰਹੀ ਆ, ਲੋਕਾਂ ਦੇ ਉੱਤੇ ਜ਼ੁਲਮ ਵੀ ਕਰ ਰਹੀ ਆ ਉੱਥੇ। ਤਾਂ ਭਾਵਨਾਵਾਂ ਚ ਆ ਕੇ ਜਾਂ ਕੋਈ ਗਰੁੱਪ ਜਿਹੜਾ ਮਿਲੀਟੈਂਟਸ ਦਾ ਗਰੁੱਪ ਆ, ਇਹ ਅਸੀਂ ਇਸ ਗੱਲ ਨੂੰ ਮਤਲਬ ਰੱਦ ਨਹੀਂ ਕਰ ਸਕਦੇ ਪੂਰੀ ਤਰ੍ਹਾਂ ਕਿ ਉਹ ਨਹੀਂ ਕਰ ਸਕਦੇ, ਇਸ ਤਰੀਕੇ ਦੀਆਂ ਘਟਨਾਵਾਂ ਹੁੰਦੀਆਂ ਨੇ। ਤੇ ਹੋ ਸਕਦਾ ਕਿ ਪਰ ਇਹ ਗੱਲ ਕਿ ਇੰਡੀਅਨ ਇਨਵੈਸਟੀਗੇਸ਼ਨ ਦੇ ਉੱਤੇ ਅਸੀਂ ਟਰਸਟ ਨਹੀਂ ਕਰ ਸਕਦੇ, ਤੇ ਦੁਨੀਆ ਦਾ ਜਿਹੜਾ ਹੋਰ ਵੀ ਸਾਰਾ ਨਿਊਟਰਲ ਮੀਡੀਆ ਆ ਉਹ ਇੰਡੀਅਨ ਇਨਵੈਸਟੀਗੇਸ਼ਨ ਦੇ ਉੱਤੇ ਕਦੇ ਵੀ ਟਰਸਟ ਨਹੀਂ ਕਰੂਗਾ। ਤਾਂ ਉਹਦੇ ਲਈ ਇਹ ਚੰਗੀ ਗੱਲ ਆ ਕਿ ਜਿਹੜਾ ਅਮਰੀਕਨ ਜਿਹੜੀਆਂ ਅਥਾਰਟੀਜ਼ ਨੇ ਉਹ ਇਹਦੇ ਤੇ ਆਪਣੀ ਜ਼ਿੰਮੇਵਾਰੀ ਸਮਝਣ, ਤੇ ਇੱਕ ਵੱਡੀ ਘਟਨਾ ਆ ਤੇ ਉਹਦੇ ਤੇ ਕੁਛ ਨਾ ਕੁਛ ਜਿਹੜੀ ਆ ਕੋਈ ਮਤਲਬ ਇੰਡੀਆ ਤੋਂ ਬਾਹਰ, ਇੰਡੀਆ ਦੇ ਪ੍ਰਭਾਵ ਤੋਂ ਮੁਕਤ ਕੋਈ ਜਿਹੜੀ ਇਨਵੈਸਟੀਗੇਸ਼ਨ ਆ ਉਹ ਹੋਣੀ ਚਾਹੀਦੀ ਹੈ। ਤੇ ਇਸ ਤਰੀਕੇ ਦਾ ਹੁੰਦਾ, ਪਰ ਇਹਦੀ ਆਸ ਬਹੁਤ ਘੱਟ ਹੁੰਦੀ ਹੈ ਕਿਉਂਕਿ ਇਸ ਮੁਲਕਾਂ ਦੀ ਸੋਵਰੈਨਿਟੀ ਦਾ ਮਸਲਾ ਆ ਜਾਂਦਾ ਆ, ਉਹਨਾਂ ਦੇ ਅੰਦਰੂਨੀ ਮਾਮਲਿਆਂ ਦਾ ਮਸਲਾ ਆ ਜਾਂਦਾ ਆ। ਤੇ ਜਿਹੜੀ ਅਮਰੀਕਨ ਅਪਰੋਚ ਆ ਉਸ ਖਿੱਤੇ ਦੇ ਵਿੱਚ ਜਿਹੜੀਆਂ ਅਸੀਂ ਕੱਲ੍ਹ ਦੀਆਂ ਵਾਈਸ ਪ੍ਰੈਜ਼ੀਡੈਂਟ ਦੀਆਂ ਸਟੇਟਮੈਂਟਸ ਵੀ ਦੇਖ ਰਹੇ ਹਾਂ ਜੀ, ਉਹਦੇ ਤੋਂ ਅਮਰਵੀਰ ਸਿੰਘ ਜੀ ਇਹੀ ਲੱਗ ਰਿਹਾ ਕਿ ਅਮਰੀਕਾ ਇੰਡੀਆ ਨੂੰ ਆਪਣੇ ਨਾਲ ਰੱਖਣਾ ਚਾਹੁੰਦਾ, ਅਮਰੀਕਾ ਇੰਡੀਆ ਨੂੰ ਆਪਣੇ ਨਾਲ ਅਲਾਈ ਰੱਖਣਾ ਚਾਹੁੰਦਾ ਸਟਰੋਂਗ, ਤੇ ਉਹਦੇ ਲਈ ਜਿਹੜੀਆਂ ਅਮਰੀਕਾ ਦੀਆਂ ਕੁਛ ਡਿਮਾਂਡਸ ਨੇ ਉਹ ਇੰਡੀਆ ਤੋਂ ਮਨਾਉਣੀਆਂ ਚਾਹੁੰਦਾ ਆ। ਉਹ ਇੰਡੀਆ ਕਿੰਨਾ ਕੁ ਉਹਨਾਂ ਡਿਮਾਂਡਸ ਨੂੰ ਮੰਨਦਾ ਆ ਤੇ ਉਹਦੇ ਉੱਤੇ ਕਾਫੀ ਕੁਛ ਨਿਰਭਰ ਕਰਦਾ। ਪਰ ਕੱਲ੍ਹ ਦੀ ਜਿਹੜੀ ਅਸੀਂ ਦੇਖ ਰਹੇ ਹਾਂ ਕਿ ਜਿਹੜੀਆਂ ਨਿਊਜ਼ ਆ ਰਹੀਆਂ ਨੇ ਉਹ ਇਹੀ ਬਾਹਰ ਨਿਕਲ ਕੇ ਆ ਰਹੀਆਂ ਕਿ ਇੰਡੀਆ ਗੋਡੇ ਟੇਕ ਰਿਹਾ ਆ ਅਮਰੀਕਨ ਡਿਮਾਂਡਸ ਦੇ ਅੱਗੇ ਕਾਫੀ ਹੱਦ ਤੱਕ, ਤੇ ਅਮਰੀਕਾ ਜਿਹੜਾ ਆ ਉਹ ਤੁਸੀਂ ਕਹਿ ਸਕਦੇ ਹੋ ਕਿ ਜਿਹੜੀਆਂ ਨੈਗੋਸ਼ੀਏਸ਼ਨਸ ਨੇ ਉਹਦੇ ਤੇ ਆ। ਪਰ ਜਿਹੜਾ ਮੈਨੂੰ ਇਹ ਲੱਗਦਾ ਵੀ ਇਹ ਘਟਨਾ ਜਿਹੜੀ ਆ ਇਹ ਜਿਹੜਾ ਅਮਰੀਕਨ ਇੰਟਰਸਟ ਆ ਇੰਡੀਅਨ ਖਿੱਤੇ ਦੇ ਵਿੱਚ, ਇੰਡੀਅਨ ਐਡਮਿਨਿਸਟ੍ਰੇਸ਼ਨ ਦੇ ਵਿੱਚ ਜਿਹੜਾ ਵੱਡਾ ਆ, ਉਹਦੇ ਸਾਹਮਣੇ ਮਤਲਬ ਇਹ ਘਟਨਾ ਇੱਕ ਮਤਲਬ ਅਣਦੇਖੀ ਜੀ ਹੋ ਕੇ ਰਹਿ ਜਾਣੀ ਆ ਇਸ ਘਟਨਾ। ਨਹੀਂ, ਇਹ ਦੇਖਣ ਵਾਲੀ ਗੱਲ ਹੋਵੇਗੀ। ਇੱਥੇ ਨਾਲ ਹੀ ਨਾਲ ਇਹ ਵੀ ਦੇਖਣਾ ਬਣਦਾ ਆ ਵੀ ਜਦੋਂ ਅਸੀਂ ਭਾਰਤ ਦੇ ਹਵਾਲੇ ਨਾਲ ਗੱਲ ਕਰ ਰਹੇ ਹਾਂ, ਜਿਸ ਕਿਸਮ ਦਾ ਹੁਣ ਮਤਲਬ ਹਾਲਾਂਕਿ ਇਹ ਘਟਨਾਕ੍ਰਮ ਵਾਪਰਿਆ ਹਜੇ ਕੁਝ ਘੰਟੇ ਹੋਏ ਆ, ਤੇ ਨਾਲ ਹੀ ਨਾਲ ਜਿਹੜੀਆਂ ਖਬਰਾਂ ਨੇ ਉਹ ਅਸੀਂ ਵੀ ਇਹਦੇ ਤੇ ਵਿਚਾਰ ਚਰਚਾ ਕਰ ਰਹੇ ਹਾਂ। ਤਾਂ ਹਜੇ ਡੀਟੇਲਸ ਜਾਂ ਜਦੋਂ ਅਸੀਂ ਮਨਸ਼ਾ ਜਾਂ ਥੋੜਾ ਜਿਹਾ ਜਿਹਨੂੰ ਕਹਿੰਦੇ ਆ ਵੀ ਜੋ ਤੁਹਾਨੂੰ ਨਜ਼ਰ ਆ ਰਿਹਾ ਹੁੰਦਾ ਉਹਦੇ ਤੋਂ ਤੁਸੀਂ ਬਿਯੋਂਡ ਦੇਖਣ ਦੀ ਕੋਸ਼ਿਸ਼ ਕਰਦੇ ਹੋ, ਹਜੇ ਉਹਦੇ 'ਚ ਕੁਝ ਜ਼ਿਆਦਾ ਉਸ ਕਿਸਮ ਦਾ ਸਾਨੂੰ ਪ੍ਰਤੱਖ ਰੂਪ ਦੇ ਵਿੱਚ ਕਿਹਾ ਜਾ ਸਕਦਾ। ਪਰ ਸਟਿਲ ਜਦੋਂ ਅਸੀਂ ਭਾਰਤ ਦੇ ਮੀਡੀਆ ਦਾ ਰਿਐਕਸ਼ਨ ਦੇਖਦੇ ਹਾਂ, ਜਿਸ ਕਿਸਮ ਦੀਆਂ ਖਬਰਾਂ ਉੱਥੇ ਲੱਗ ਰਹੀਆਂ ਨੇ, ਜਿਵੇਂ ਸਾਰੇ ਕਾਸੇ ਨੂੰ ਟੈਰਰਿਜ਼ਮ ਦੇ ਨਾਲ ਜੋੜ ਕੇ ਫਿਰ ਪਾਕਿਸਤਾਨ ਦੇ ਨਾਲ ISI ਦੇ ਨਾਲ ਡਾਇਰੈਕਟਲੀ ਜੋੜਿਆ ਜਾ ਰਿਹਾ ਹੈ। ਈਵਨ ਕਸ਼ਮੀਰ ਦੇ ਵਿੱਚ ਵੀ ਤੇ ਹੋਰ ਥਾਵਾਂ ਤੋਂ ਵੀ ਥੋੜ੍ਹੀਆਂ ਰਿਪੋਰਟਿੰਗਸ ਆਉਣੀਆਂ ਸ਼ੁਰੂ ਹੋ ਗਈਆਂ ਨੇ ਕਿ ਇੱਥੋਂ ਤੱਕ ਪਾਕਿਸਤਾਨ ਦੇ ਖਿਲਾਫ ਜਿਹੜੇ ਪ੍ਰੋਟੈਸਟ ਨੇ ਉਹਦੀ ਲਾਈਨ ਸ਼ੁਰੂ ਹੋ ਗਈ ਹੈ। ਤੇ ਮਤਲਬ ਇੱਕ ਮਾਹੌਲ ਸਿਰਜਿਆ ਜਾ ਰਿਹਾ ਹੈ ਜਿਹੜਾ ਕਿ ਐਂਟਾਈ ਪਾਕਿਸਤਾਨ ਹੈ। ਸੋ ਪਾਕਿਸਤਾਨ ਦੇ ਨਾਲ ਫਿਰ ਇਹ ਗੱਲ ਹੁਣ
ਇਹ ਵੀ ਕਹੀ ਜਾ ਸਕਦੀ ਹੈ ਵੀ ਆਉਣ ਵਾਲੇ ਘੰਟਿਆਂ ਦੇ ਵਿੱਚ ਗੱਲ ਈਵਨ ਫੌਜਾਂ ਦੀ ਵੀ ਕੋਈ ਥੋੜੀ ਬਹੁਤ ਫੇਰ ਬਦਲ ਕਰਕੇ ਬਾਰਡਰ ਦੇ ਉੱਤੇ ਵੱਧ ਤਾਇਨਾਤੀ ਜਾਂ ਉਸ ਕਿਸਮ ਦਾ ਮਾਹੌਲ ਵੀ ਜਿਹੜਾ ਹੈ ਉਹ ਸਾਡੇ ਸਾਹਮਣੇ ਸਾਨੂੰ ਦੇਖਣ ਨੂੰ ਮਿਲ ਸਕਦਾ ਆ ਵੀ ਭਾਈ ਜਿਹੜੀ ਜਿਹਨੂੰ ਅਸੀਂ ਕਹਿੰਦੇ ਆ ਵੀ ਜੰਗ ਦੇ ਵੱਲ ਨੂੰ ਜਾਂ ਜੰਗ ਦਾ ਜਿਹੜਾ ਮਾਹੌਲ ਹੈ ਉਹ ਕ੍ਰੀਏਟ ਕਰਨ ਦੀ ਲਾਈਨ ਹੁੰਦੀ ਹੈ। ਤੇ ਨਾਲ ਹੀ ਨਾਲ ਉਹਦੇ ਥੱਲੇ ਜਿਹੜੀਆਂ ਦੂਜੀਆਂ ਖਬਰਾਂ ਨਾਲ ਕਿ ਜੀ ਪਾਕਿਸਤਾਨ ਦੇ ਨਾਲ ਜਿਹੜੀ ਸਾਡੀ ਟਰੀਟੀ ਹੈਗੀ ਹੈ, ਕਸ਼ਮੀਰ ਨੂੰ ਅਸੀਂ ਬਿਆਨਬਾਜ਼ੀਆਂ ਕਸ਼ਮੀਰ ਦੇ ਪ੍ਰਤੀ, ਕਸ਼ਮੀਰ ਨੂੰ ਲੈਣ ਦੇ ਪ੍ਰਤੀ, ਜਿਹੜਾ ਪਾਕਿਸਤਾਨ ਆਕੂਪਾਈਡ ਕਸ਼ਮੀਰ ਹੈਗਾ ਆ, ਜਾਂ ਈਵਨ ਇੰਡਸ ਵਾਟਰ ਟਰੀਟੀ ਜਿਹੜਾ ਕਿ ਪੰਜਾਬ ਦੇ ਲਈ ਬਹੁਤ ਇੱਕ ਅਹਿਮ ਟਰੀਟੀ ਵੀ ਹੈ ਤੇ ਪੰਜਾਬ ਦਾ ਜਿਹੜਾ ਸਰੋਤ ਵੀ ਹੈ ਪਾਣੀ, ਇੰਡਸ ਵਾਟਰ ਟਰੀਟੀ ਨੂੰ ਸਕ੍ਰੈਪ ਕਰਨ ਦੀ ਜਿਹੜੀ ਲਾਈਨ ਹੈ ਉਹ ਇੱਕ ਅਜਿਹਾ ਹਥਿਆਰ ਹੈ ਜਿਹਦੇ ਤੇ ਭਾਰਤ ਜਿਹੜਾ ਆ ਉਹ ਇਸ ਕਿਸਮ ਦੀ ਘਟਨਾ ਦੇ ਨਾਲ ਐਕਟ ਅੱਗੇ ਵਧਦਿਆਂ ਕਰ ਸਕਦਾ ਹੈ। ਸੋ ਮੈਂ ਸਵਾਲ ਜਿਹੜਾ ਮੇਰਾ ਹੈ ਉਹ ਹੁਣ ਇਹੀ ਹੈ ਵੀ ਭਾਰਤ ਦੀ ਮਨਸ਼ਾ ਇਸ ਦੇ ਵਿੱਚੋਂ ਕੀ ਨਜ਼ਰ ਆ ਰਹੀ ਹੈ, ਜੋ ਇਸ ਵਕਤ ਖਬਰਾਂ ਨਜ਼ਰ ਆ ਰਹੀਆਂ ਨੇ, ਭਾਰਤ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਦਿਸ਼ਾ ਵੱਲ ਨੂੰ ਕਦਮ ਵਧਾ ਸਕਦਾ? ਦੇਖੋ ਮਨਵੀਰ ਸਿੰਘ ਜੀ, ਮਤਲਬ ਜਿੰਨਾ ਕੁ ਅਸੀਂ ਸਮਝ ਸਕਦੇ ਹਾਂ ਘਟਨਾਵਾਂ ਨੂੰ ਜੋ ਵਾਪਰ ਰਹੀਆਂ ਨੇ, ਉਹ ਇਹੀ ਆ ਕਿ ਇਹਦੇ 'ਚ ਹੁਣ ਮਤਲਬ ਜਿਹੜੀ ਮੋਦੀ ਗਵਰਨਮੈਂਟ ਆ ਉਹ ਕੁਛ ਨਾ ਕੁਛ ਜਿਹੜੇ ਉੱਥੇ ਤੁਸੀਂ ਕਹਿ ਸਕਦੇ ਹੋ ਕਿ ਜਿਵੇਂ ਸਰਚ ਆਪਰੇਸ਼ਨ ਚੱਲ ਰਿਹਾ ਕਿ ਜਿਹੜੇ ਅਟੈਕਰ ਨੇ, ਜਿਵੇਂ 4 ਉਹਨਾਂ ਦੀ ਗਿਣਤੀ ਦੱਸੀ ਜਾ ਰਹੀ ਆ, ਉਹ ਸਪਸ਼ਟਤਾ ਸਮੇਂ ਦੇ ਨਾਲ ਜ਼ਰੂਰ ਆਉਂਗੀ ਕਿ ਕਿੰਨੇ ਬੰਦੇ ਸੀ ਜਿਹੜੇ ਗੋਲੀਆਂ ਚਲਾਉਣ ਵਾਲੇ ਸੀ, ਤੇ ਉਹਨਾਂ ਦੀ ਭਾਲ ਜਾਰੀ ਆ। ਹੁਣ ਜੋ ਜਾਂ ਤਾਂ ਉਹਨਾਂ ਨੂੰ ਭਾਲ ਕੇ ਉਹਨਾਂ ਨੂੰ ਕਤਲ ਕੀਤਾ ਜਾਂਦਾ ਆ ਕਿਸੇ ਮੁਕਾਬਲੇ ਦੇ ਵਿੱਚ, ਤੇ ਜਾਂ ਫਿਰ ਇਹ ਹੋ ਸਕਦਾ ਕਿ ਜਿਹੜਾ ਇੱਕ ਵੱਡਾ ਆਪਰੇਸ਼ਨ ਕਸ਼ਮੀਰ ਦੇ ਵਿੱਚ ਮਿਲੀਟੈਂਟ ਗਰੁੱਪਸ ਨੇ ਉਹਨਾਂ ਦੇ ਖਿਲਾਫ ਮਤਲਬ ਹੋ ਸਕਦਾ ਹੈ, ਜਿਹਦੇ 'ਚ 1-2 ਦਿਨ ਕੁਛ ਮੁਕਾਬਲੇ ਅਸੀਂ ਸੁਣ ਸਕਦੇ ਹਾਂ ਕਿ ਜਿਹੜੇ ਹੋ ਰਹੇ ਨੇ। ਪਰ ਜਿਹੜੀ ਅਕਰੋਸ ਦੀ ਬਾਰਡਰ ਜਿਹੜਾ ਕੋਈ ਐਕਸ਼ਨ ਆ ਉਹਦੀ ਸੰਭਾਵਨਾ ਬਹੁਤ ਰੇਅਰ ਲੱਗ ਰਹੀ ਆ ਹਜੇ, ਵੀ ਕੋਈ ਇਸ ਤਰੀਕੇ ਦਾ ਪਾਕਿਸਤਾਨ ਦੇ ਨਾਲ ਜਿਹੜਾ ਜਿਵੇਂ ਦਾ ਅਸੀਂ ਸਰਜੀਕਲ ਸਟ੍ਰਾਈਕ ਵਾਲਾ ਜਿਹੜਾ ਉਦੋਂ ਉਹ ਦੇਖਿਆ ਸੀ। ਪਰ ਤੁਸੀਂ ਕਿਸੇ ਵੀ ਗੱਲ ਨੂੰ ਮਤਲਬ ਉਹਦੀ ਪੋਸੀਬਿਲਿਟੀ ਨੂੰ ਡਿਨਾਈ ਨਹੀਂ ਕਰ ਸਕਦੇ ਵੀ ਉਹ ਕੀ ਹੋ ਸਕਦਾ ਆ। ਪਰ ਮੈਨੂੰ ਜੋ ਮੇਰਾ ਅੰਦਾਜ਼ਾ ਆ ਉਹ ਇਹੀ ਆ ਵੀ ਅਕਰੋਸ ਦਾ ਬਾਰਡਰ ਕੋਈ ਵੀ ਜਿਹੜਾ ਐਕਸ਼ਨ ਆ ਉਹ ਸ਼ਾਇਦ ਨਾ ਹੋਵੇ। ਮਤਲਬ ਇਹ ਇਸ ਤੋਂ ਬਾਅਦ ਵੀ ਕਸ਼ਮੀਰ ਦੇ ਵਿੱਚ ਹੀ ਜਿਹੜੀਆਂ ਕੁਛ ਐਕਟੀਵਿਟੀਜ਼ ਨੇ ਇੰਡੀਅਨ ਫੋਰਸਿਸ ਦੀਆਂ ਉਹ ਸਾਨੂੰ ਵੱਧ ਦੇਖਣ ਨੂੰ ਮਿਲ ਸਕਦੀਆਂ। ਤੇ ਜਿਹੜੀ ਇੰਡੀਆ ਦੀ ਜੋ ਲੱਗ ਰਿਹਾ ਵੀ ਇੰਡੀਆ ਦੇ ਲਈ ਇਸ ਸਾਰੀ ਘਟਨਾ ਤੋਂ ਬਾਅਦ ਇੰਡੀਆ ਲਈ ਕੀ ਫਾਇਦਾ ਆ, ਉਹ ਅਸੀਂ ਜ਼ਿਕਰ ਕਰ ਹੀ ਚੁੱਕੇ ਹਾਂ ਕਿ ਇੰਡੀਆ ਦੁਬਾਰਾ ਫੇਰ ਤੋਂ ਜਿਹੜੀ ਮਤਲਬ ਇੱਕ ਵਿਕਟਿਮ ਦੀ ਆਪਣੀ ਛਵੀ ਆ ਦੁਨੀਆ ਦੇ ਵਿੱਚ ਉਹ ਸਥਾਪਿਤ ਕਰਨ ਦੀ ਕੋਸ਼ਿਸ਼ ਕਰ ਰਿਹਾ। ਜਿਸ ਤਰੀਕੇ ਦਾ ਕੰਟੈਂਟ ਸੁੱਟਿਆ ਜਾ ਰਿਹਾ ਲਗਾਤਾਰ ਇੰਡੀਅਨ ਮੀਡੀਆ ਆਊਟਲੈਟਸ ਦੇ ਵੱਲੋਂ, ਤੇ ਜਿਹਦੇ 'ਚ ਮਤਲਬ ਕਿਉਂਕਿ ਜਿਹੜੀ ਅਸੀਂ ਜਾਣਦੇ ਹਾਂ ਕਿ ਇਸ ਟਾਈਮ ਅਮਰੀਕਨ ਐਡਮਿਨਿਸਟ੍ਰੇਸ਼ਨ ਆ ਉਹ ਵੀ ਜਿਹੜਾ ਇਸਲਾਮਿਕ ਫੰਡਾਮੈਂਟਲਿਜ਼ਮ ਆ ਉਹਦੇ ਖਿਲਾਫ ਉਹਨਾਂ ਦੀ ਜਿਹੜੀ ਪੋਲਿਸੀ ਆ ਉਹ ਕਾਫੀ ਰਿਜਿਡ ਹੈਗੀ ਆ। ਤੇ ਉਹਦੇ 'ਚੋਂ ਮਤਲਬ ਇਹ ਜਿਹੜੀ ਫਿਰ ਇੰਡੀਆ ਦੀ ਜਿਹੜੀ ਇਹ ਅਪਰੋਚ ਆ ਵੀ ਕਸ਼ਮੀਰ ਦੀ ਮੂਵਮੈਂਟ ਨੂੰ ਇਸਲਾਮਿਕ ਮੂਵਮੈਂਟ ਦੇ ਤੌਰ ਤੇ ਪੇਸ਼ ਕਰਕੇ ਤੇ ਉਹਨੂੰ ਇੱਕ ਟੈਰਰਿਜ਼ਮ ਦੇ ਖਾਪੇ 'ਚ ਪਾਉਣਾ, ਤਾਂ ਉਹ ਕਿਤੇ ਨਾ ਕਿਤੇ ਇੰਡੀਆ ਤੇ ਅਮਰੀਕਾ ਦੀ ਜਿਹੜੀ ਪੋਲਿਸੀ ਅਲਾਈਨਮੈਂਟ ਆ ਮਤਲਬ ਉਹਨੂੰ ਤੁਸੀਂ ਕਹਿ ਸਕਦੇ ਕਿ ਉਹ ਇੱਕ ਅਲਾਈਨਮੈਂਟ ਦੇ ਵਿੱਚ ਲਿਆ ਰਹੀ ਹੈ ਉਹ ਸਾਰੀ ਗੱਲ ਨੂੰ, ਜਿਹੜੀ ਕਿ ਡੀਲ ਹੋਈ ਸੀ ਪਿਛਲੇ ਸਮੇਂ 'ਚ ਇੰਡੀਆ ਦੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਮੁੱਦੇ ਕਰਕੇ, ਤੇ ਨਾਲ ਹੀ ਜਿਹੜੇ ਇੰਡੀਆ ਦੇ ਟ੍ਰੇਡ ਬੈਰੀਅਰਸ ਨੇ ਅਮਰੀਕਨ ਪ੍ਰੋਡਕਟਸ ਦੇ ਉੱਤੇ ਉਹਦੇ ਕਰਕੇ। ਤਾਂ ਦੁਬਾਰਾ ਫਿਰ ਇੰਡੀਆ ਜਿਹੜਾ ਆ ਉਹ ਲਗਾਤਾਰ ਜਿਹੜੀ ਆਪਣੀ ਫੋਰਨ ਪੋਲਿਸੀ ਆ ਉਹ ਟੈਰਰਿਜ਼ਮ ਦੇ ਉੱਤੇ ਹੀ ਵੇਚਦਾ ਰਿਹਾ ਪਿਛਲੇ 30 ਦਹਾਕਿਆਂ ਤੋਂ। ਤਾਂ ਮਤਲਬ ਉਹ ਇੱਕ ਵਾਰ ਫੇਰ ਜਿਹੜਾ ਇੰਡੀਆ ਉਹ ਅਸੀਂ ਦੇਖ ਰਹੇ ਹਾਂ ਕਿ ਇਸ ਘਟਨਾ ਤੋਂ ਬਾਅਦ ਦੁਬਾਰਾ ਫੇਰ ਤੋਂ ਹੀ ਜਿਹੜਾ ਟੈਰਰਿਜ਼ਮ ਵਰਡ ਆ ਉਹਨੂੰ ਬਹੁਤ ਜ਼ਿਆਦਾ ਮਤਲਬ ਉਭਾਰ ਰਿਹਾ ਤੇ ਉਛਾਲ ਰਿਹਾ। ਤੇ ਇਹਦੇ ਚੋਂ ਇੰਡੀਆ ਦੇ ਲਈ ਇਹੀ ਮਤਲਬ ਇੱਕ ਪੋਜ਼ਿਟਿਵ ਫੈਕਟਰ ਆ ਕਿ ਮੇਬੀ ਇੰਡੀਆ ਆਪਣੇ ਆਪ ਨੂੰ ਬੇਲ ਆਊਟ ਕਰਨਾ ਚਾਹੁੰਦਾ ਜਿਹੜੀ ਫੋਰਨ ਪੋਲਿਸੀ ਦੇ ਵਿੱਚ ਉਹਦੀ ਪ੍ਰੈਜ਼ੈਂਟ ਸਿਚੁਏਸ਼ਨ ਆ ਉਹਦੇ ਚੋਂ। ਤੇ ਅਮਰੀਕਨ ਜਿਹੜਾ ਹੁਣ ਮੈਂ ਅੱਜ ਦੇਖ ਰਿਹਾ ਕਿ ਸਟੇਟ ਸੈਕਟਰੀ ਨੇ ਜਿਹੜੇ
ਸਟੇਟ ਡਿਪਾਰਟਮੈਂਟ ਦੇ ਅਮਰੀਕਾ ਦੇ ਉਹਨਾਂ ਦੀ ਸਟੇਟਮੈਂਟ ਆ ਅਮਰਵੀਰ ਸਿੰਘ ਜੀ, ਮੈਂ ਜ਼ਰੂਰ ਇਹ ਸਾਂਝੀ ਕਰਨੀ ਚਾਹੁੰਦਾ, ਜਿਹੜੀ ਕਿ ਕੁਝ ਸਮਾਂ ਪਹਿਲਾਂ ਹੀ ਜਿਹੜੀ ਸਟੇਟਮੈਂਟ ਇਹ ਆਈ ਆ। ਉਹ ਕਹਿੰਦੇ ਕਿ ਯੂਨਾਈਟਿਡ ਸਟੇਟਸ strongly condemns the terrorist attack in Kashmir. Nothing can justify such a heinous act, killing tourists and civilians. Our thoughts are with those who have lost their loved ones. We continue to monitor the situation and call for perpetrators to be held accountable. ਤਾਂ ਜਿਹੜੀ ਇਹ ਸਟੇਟਮੈਂਟ ਆ ਕਿ ਉਹ ਇਨਵੋਲਵਮੈਂਟ ਆਪਣੀ ਦਰਸਾ ਰਹੇ ਆ ਜਿਹੜਾ ਅਮਰੀਕਾ ਆ ਇਹ ਸਾਰੀ ਘਟਨਾ ਦੇ ਵਿੱਚ, ਕਿਉਂਕਿ ਸਟੇਟਮੈਂਟ ਪੁਤਿਨ ਦੀ ਵੀ ਆਈ ਆ, ਸਟੇਟਮੈਂਟ ਹੋਰ ਲੀਡਰਸ ਦੀ ਵੀ ਆਈ ਆ, ਪਰ ਉਹ ਉਵੇਂ ਡਾਇਰੈਕਟਲੀ ਮਤਲਬ ਇਨਵੋਲਵਡ ਨਹੀਂ ਹੈ ਸਾਰੇ ਘਟਨਾ ਦੇ ਵਿੱਚ, ਕਿਉਂਕਿ ਹੁਣ ਇਸ ਟਾਈਮ ਅਮਰੀਕਨ ਵਾਈਸ ਪ੍ਰੈਜ਼ੀਡੈਂਟ ਉੱਥੇ ਮੌਜੂਦ ਆ। ਤਾਂ ਅਮਰੀਕਨ ਵਾਈਸ ਪ੍ਰੈਜ਼ੀਡੈਂਟ ਦੀ ਮੌਜੂਦਗੀ ਕਿਤੇ ਨਾ ਕਿਤੇ ਇੱਕ ਫੈਕਟਰ ਆ ਇਸ ਘਟਨਾ ਦੇ ਨਾਲ ਜੁੜਿਆ ਹੋਇਆ। ਤਾਂ ਉਹਦੇ 'ਚ ਅਮਰੀਕਾ ਮਤਲਬ ਤੁਸੀਂ ਕਹਿ ਸਕਦੇ ਹੋ ਕਿ ਉਹਦੀ ਇਨਵੋਲਵਮੈਂਟ ਹੋ ਜਾਂਦੀ ਹੈ ਸਾਰੇ ਐਕਟ ਦੇ ਵਿੱਚ, ਇਹ ਸਾਰੇ ਜੋ ਵੀ ਉੱਥੇ ਘਟਨਾ ਵਾਪਰੀ ਆ। ਤੇ ਉਹਦੇ 'ਚ ਫਿਰ ਅਮਰੀਕਾ ਮਤਲਬ ਇਹ ਜ਼ਰੂਰ ਆ ਕਿ ਜਿਹੜੀ ਅਮਰੀਕਨ ਏਜੰਸੀਜ਼ ਨੇ ਉਹ ਜ਼ਰੂਰ ਇਹਦੀ ਘੋਖ ਕਰਨਗੀਆਂ ਕਿ ਘਟਨਾ ਜਿਹੜੀ ਆ ਉਹ ਕੀ ਹੋਈ ਆ, ਇਹਦੇ ਮਤਲਬ ਪਿੱਛੇ ਕੌਣ ਆ, ਇਹਦੇ ਕੀ ਇੰਪਲੀਕੇਸ਼ਨਸ ਹੋ ਸਕਦੇ ਆ। ਕਿਉਂਕਿ ਅਸੀਂ ਦੇਖਦੇ ਹਾਂ ਕਿ ਅਮਰੀਕਾ ਦੇ ਲਈ ਜਿਹੜੀ ਪਾਕਿਸਤਾਨ ਅਮਰੀਕਾ ਦਾ ਜਿਵੇਂ ਇੰਡੀਆ ਲਾਈ ਆ, ਉਵੇਂ ਪਾਕਿਸਤਾਨ ਵੀ ਇੱਕ ਇੰਪੋਰਟੈਂਟ ਸਟ੍ਰੈਟੇਜਿਕ ਲਾਈ ਆ ਅਮਰੀਕਾ ਦਾ। ਤੇ ਉਹਦੇ ਚੱਲਦੇ ਆ ਮਤਲਬ ਇੰਨਾ ਸੌਖਾ ਨਹੀਂ ਆ ਕਿ ਜੇ ਇੰਡੀਆ ਅਮਰੀਕਨ ਪਾਲਿਸੀ ਨੂੰ ਇੱਕ ਘਟਨਾ ਦੇ ਉੱਤੇ ਆਧਾਰ ਬਣਾ ਕੇ ਪਾਕਿਸਤਾਨ ਦੇ ਖਿਲਾਫ ਸ਼ਿਫਟ ਕਰਨਾ ਚਾਹੁੰਦਾ ਹੋਵੇ। ਪਰ ਦੇਖੋ ਇਹ ਸਿਆਸਤ ਹੀ ਹੁੰਦੀ ਆ, ਤੁਸੀਂ ਮਤਲਬ ਆਪਣਾ ਪੈਂਤੜਾ ਚੱਲਦੇ ਹੋ, ਜਦੋਂ ਤੁਸੀਂ ਪੈਂਤੜਾ ਚੱਲਦੇ ਹੋ ਤਾਂ ਤੁਸੀਂ ਇਹੀ ਸੋਚ ਕੇ ਚੱਲਦੇ ਹੋ ਕਿ ਜਿਸ ਆਊਟਪੁੱਟ ਵਾਸਤੇ ਜਾਂ ਜਿਸ ਆਊਟਕਮ ਵਾਸਤੇ ਤੁਸੀਂ ਉਹ ਪੈਂਤੜਾ ਚੱਲਿਆ ਤੁਸੀਂ ਉਹਨੂੰ ਅਚੀਵ ਕਰੋਗੇ। ਉਹ ਅਚੀਵ ਹੁੰਦੀ ਹੈ ਜਾਂ ਨਹੀਂ ਹੁੰਦੀ ਉਹ ਬਾਅਦ ਦੀ ਗੱਲ ਆ, ਪਰ ਇਹ ਸਾਰੇ ਦੇ ਵਿੱਚੋਂ ਇੰਡੀਆ ਅਚੀਵ ਕੀ ਕਰਨਾ ਚਾਹੁੰਦਾ, ਜੇ ਅਸੀਂ ਉਸ ਚੀਜ਼ ਨੂੰ ਇੰਡੀਆ ਦੇ ਪਾਸਟ ਰੈਕਡ ਤੋਂ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਉਹ ਇਹੀ ਆ ਕਿ ਇੰਡੀਆ ਦੁਬਾਰਾ ਆਪਣੀ ਉਹੀ ਕਿ ਮੂੰਹ ਮੇ ਰਾਮ ਰਾਮ ਬਗਲ ਮੇ ਛੁਰੀ ਵਾਲੀ ਜਿਹੜੀ ਅਪਰੋਚ ਆ ਉਹਨੂੰ ਸਥਾਪਿਤ ਕਰਨਾ ਚਾਹੁੰਦਾ ਦੁਨੀਆ ਦੇ ਵਿੱਚ ਕਿ ਅਸੀਂ ਟੈਰਰਿਸਟ ਦੇ ਵਿਕਟਿਮ ਆ। ਪਾਕਿਸਤਾਨ ਇੱਕ ਰੋਗ ਸਟੇਟ ਆ, ਟੈਰਰਿਸਟ ਸਟੇਟ ਆ, ਤੇ ਜਿਹਦੇ ਵਿੱਚ ਟੈਰਰਿਜ਼ਮ ਦੇ ਖਿਲਾਫ ਜਿਹੜੀ ਲੜਾਈ ਅਸੀਂ ਲੜ ਰਹੇ ਹਾਂ ਤੇ ਉਹਦੇ 'ਚ ਜਿਹੜੇ ਦੁਨੀਆ ਦੇ ਮੁਲਕ ਆ ਸਾਨੂੰ ਕੋਆਪਰੇਟ ਕਰਨ ਤੇ ਅਮਰੀਕਾ ਵੀ ਉਹਦੇ ਸਾਨੂੰ ਕੋਆਪਰੇਟ ਕਰੇ। ਤੇ ਜਿਹੜੀ ਸਾਰੀ ਕੋਆਪਰੇਸ਼ਨ ਆ ਜਿਹੜਾ ਸਾਰਾ ਦੁਨੀਆ ਦੇ ਮੁਲਕਾਂ ਦਾ ਇੰਡੀਆ ਦੇ ਨਾਲ, ਉਹਦੇ 'ਚ ਮੇਨ ਫੋਕਸ ਜਿਹੜਾ ਉਹ ਟੈਰਰਿਜ਼ਮ ਦੇ ਉੱਤੇ ਹੋਵੇ, ਨਾ ਕਿ ਜਿਹੜਾ ਇੰਡੀਆ ਟ੍ਰੇਡ ਦੇ ਵਿੱਚ ਬੈਰੀਅਰਸ ਲਾਉਂਦਾ ਆ ਜਾਂ ਇੰਡੀਆ ਟ੍ਰਾਂਸਨੈਸ਼ਨਲ ਰਿਪਰੈਸ਼ਨ ਕਰਦਾ ਜਾਂ ਇੰਡੀਆ ਜਿਹੜੇ ਟੈਰਰਿਸਟ ਐਕਟ ਕਰਦਾ ਹੋਰ ਮੁਲਕਾਂ ਦੇ ਵਿੱਚ ਉਹਨਾਂ ਦੀ ਵਜ੍ਹਾ। ਨਹੀਂ, ਬਿਲਕੁਲ ਇਹ ਗੱਲ ਜਿਹੜੀ ਹੈ ਬਹੁਤ ਇੰਪੋਰਟੈਂਟ ਆ, ਕਿਉਂਕਿ ਜਿਸ ਕਿਸਮ ਦੀਆਂ ਖਬਰਾਂ ਜਾਂ ਸਾਨੂੰ ਜੋ ਮਾਹੌਲ ਇਸ ਵਕਤ ਨਜ਼ਰ ਆ ਰਿਹਾ, ਈਵਨ ਜਦੋਂ ਪ੍ਰੈਜ਼ੀਡੈਂਟ ਟਰੰਪ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਜਿਹੜੀ ਟੈਲੀਫੋਨਿਕ ਕਨਵਰਸੇਸ਼ਨ ਦੀ ਵੀ ਉਹ ਸਾਹਮਣੇ ਆਈ ਹੈ, ਉਹਦੇ ਵਿੱਚ ਵੀ ਉਹਨਾਂ ਨੇ ਇਸ ਕਿਸਮ ਦੀ ਲਾਈਨ ਹੀ ਲਈ ਹੈ ਕਿ ਜੀ ਦੋਵੇਂ ਕੰਟਰੀਜ਼ ਜਿਹੜੇ ਆ ਉਹ ਨਾਲ ਹੈਗੇ ਆ ਇਸ ਟੈਰਰਿਜ਼ਮ ਦੇ ਅਗੇਂਸਟ ਜਿਹੜੀ ਲੜਾਈ ਹੈ ਇਸ ਦੇ ਵਿੱਚ। ਸੋ ਇਹ ਇੱਕ ਸਾਨੂੰ ਨਜ਼ਰ ਆਉਣਾ ਸ਼ੁਰੂ ਹੋ ਗਿਆ ਜਾਂ ਸਾਨੂੰ ਦਿਖ ਰਿਹਾ ਆ ਵੀ ਭਾਈ ਆਉਣ ਵਾਲੇ ਸਮੇਂ ਦੇ ਵਿੱਚ ਭਾਰਤ ਇਸ ਨੂੰ ਪੂਰੀ ਕੋਸ਼ਿਸ਼ ਕਰੇਗਾ ਕਿ ਆਪਣੇ ਫੇਵਰ ਦੇ ਵਿੱਚ ਹਰ ਪੱਖ ਤੋਂ, ਭਾਵੇਂ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੀ ਗੱਲ ਹੋਵੇ, ਭਾਵੇਂ ਜਿਹੜਾ ਟੈਰਿਫ ਵਾਲਾ ਪਾਰਟ ਚੱਲ ਰਿਹਾ ਉਹਦੇ ਤੇ ਅਮਰੀਕਾ ਤੋਂ ਕੰਸੈਸ਼ਨ ਲੈਣ ਦੀ ਲਾਈਨ ਹੋਵੇ ਜਾਂ ਅਦਰਵਾਈਜ਼ ਹੋਵੇ, ਉਹ ਆਪਣੇ ਫੇਵਰ ਦੇ ਵਿੱਚ ਸਿਚੁਏਸ਼ਨ ਨੂੰ ਪਲਟਾਉਣ ਦੇ ਲਈ ਹਰ ਯਤਨ ਇਸ ਘਟਨਾਕ੍ਰਮ ਤੋਂ ਬਾਅਦ ਜਿਹੜੀ ਹੈ ਉਹ ਸਾਨੂੰ ਦੇਖਣ ਨੂੰ ਮਿਲੂਗੀ। ਸੋ ਇਹਨਾਂ ਹੀ ਸ਼ਬਦਾਂ ਦੇ ਨਾਲ ਸੁਖਵਿੰਦਰ ਸਿੰਘ ਜੀ, ਮੈਂ ਅੱਜ ਦੇ ਸ਼ੋਅ ਦੇ ਵਿੱਚ ਜਿਹੜਾ ਹੈ ਅਸੀਂ ਇਜਾਜ਼ਤ ਚਾਹਾਂਗੇ ਸਾਡੇ ਦਰਸ਼ਕਾਂ ਕੋਲੋਂ। ਵਿਊਅਰਸ ਜਿਹੜੇ ਸਾਡੇ ਇਸ ਵਕਤ ਸਾਡੇ ਨਾਲ ਜੁੜੇ ਹੋਏ ਆ, ਉਮੀਦ ਕਰਦੇ ਹਾਂ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਵੀ, ਆਉਂਦੇ ਕੱਲ੍ਹ ਵੀ ਜਿਹੜੀਆਂ ਹੋਰ ਅਹਿਮ ਡਿਵੈਲਪਮੈਂਟਸ ਹੋਣਗੀਆਂ ਇਸ ਘਟਨਾਕ੍ਰਮ ਨੂੰ ਲੈ ਕੇ, ਇਸ ਜਿਹੜਾ ਇਹ ਇੱਕ ਮਾੜਾ ਵਰਤਾਰਾ ਵਾਪਰਿਆ ਹੈ ਕਸ਼ਮੀਰ ਦੇ ਵਿੱਚ, ਉੱਥੇ ਜਿਹੜੀਆਂ ਜਾਨਾਂ ਗਈਆਂ ਨੇ ਉਹਨਾਂ ਦੇ ਨਾਲ, ਜਿੱਥੇ ਅਸੀਂ ਉਹਨਾਂ ਦੀ ਅਰਦਾਸ ਕਰਦੇ ਹਾਂ ਉਹਨਾਂ ਦੇ ਲਈ ਕਿ ਵਾਹਿਗੁਰੂ ਅਕਾਲ ਪੁਰਖ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣ, ਤੇ ਨਾਲ ਹੀ ਨਾਲ ਜਿਹੜਾ ਇਹਦੇ ਜਸਟਿਸ ਦੇ ਲਈ, ਇਨਸਾਫ ਦੇ ਲਈ ਅਸੀਂ ਇੱਥੇ ਬੈਠੇ ਹਾਂ ਤੇ ਇੱਕ ਜਿਹਨੂੰ ਕਹਿੰਦੇ ਆ ਵੀ ਥੋੜਾ ਬਹੁਤ ਐਨਾਲਿਟੀਕਲ ਪੁਆਇੰਟ ਆਫ ਵਿਊ ਤੋਂ, ਸਿੱਖ ਪਰਸਪੈਕਟਿਵ ਤੋਂ ਦੇਖਣ ਦੀ, ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਇਹ ਕੀ ਚੱਲ ਕੀ ਰਿਹਾ ਤੇ ਇਹਦਾ ਸਾਡੇ ਤੇ ਕੀ ਇੰਪੈਕਟ ਹੋ ਸਕਦਾ, ਜਾਂ ਜਿਹੜੀ ਇਸ ਵਕਤ ਵੱਡੀ ਇੰਟਰਨੈਸ਼ਨਲ ਖੇਡ ਚੱਲ ਰਹੀ ਹੈ ਉਹਦੇ ਵਿੱਚ ਇਹਦਾ ਕੀ ਰੋਲ ਹੋਵੇਗਾ। ਸੋ
ਆਉਂਦੀ ਕੱਲ ਵੀ ਅਸੀਂ ਇਹਦੇ ਤੇ ਜਿਹੜੀਆਂ ਹੋਰ ਡਿਟੇਲਸ ਸਾਹਮਣੇ ਆਉਣਗੀਆਂ ਉਹ ਉਹਨਾਂ ਦੇ ਨਾਲ ਦੁਬਾਰਾ ਫੇਰ ਕੱਲ ਨੂੰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਫਤਿਹ ਦੀ ਸਾਂਝ ਪਾਈਏ ਅੰਤ ਦੇ ਵਿੱਚ। ਸੁਖਵਿੰਦਰ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।